अच्छा जी, ते जनाब उन्होंने ये क्यों नहीं पता लगा भी मेरी तबीयत खराब है? अच्छा मतलब खैर ताई हाली ਉਹਨਾਂ ਨੂੰ ਕਿਤੇ ਆਪਣਾ ਤਾਂ ਤੇ ਖਤਮ ਤੇ ਉਹ ਹਾਲੀ ਬੂਹੇ ਚ ਬਾਹਰ ਕੀ ਹੁੰਦੇ ਤੂੰ ਫੋਨ ਤੇ ਵੀ ਜੋੜ ਗਈ ਹੈ। तौबा है, कुछ नहीं होता। एक मिनट होल्ड रखी तू मैनू ਹੋਲਡ ਨਹੀਂ ਇਹਨੂੰ ਬੰਦ ਕਰ ਮੈਂ ਤੇਰੇ ਨਾਲ ਗੱਲ ਕਰਨੀ ਹੈ। म्यूट ला दिता है, गल कर। ਤੂੰ ਮੈਨੂੰ ਇਹ ਦੱਸ जे सारा दे पिछों फोन काट ही लिया ते केड़ा एडा ऐब हो गया मेरी बाली सहबा। ਅੱਛਾ ਜੀ ਤੇ ਸਾਰੀ ਰਾਤ ਜਿਹੜੀ ਗੁਣ ਗੁਣ ਲੱਗੀ ਰਹਿੰਦੀ ਉਹ ਕੀ ਹੁੰਦਾ? सारी रात गुण गुण लगी रही ओ इस लगी रही क्योंकि मेरी बहन मेरे कोल सौंदी है ते इको कमरे च दोवें बहना ही ਇਹ होंदियां। ਤਾਂ ਤੇਰੇ ਨਾਲ ਮੈਂ ਗੱਲ ਕਰਵਾ ਨਾਦੀਆ ਵੇਖ ਤੂੰ ਮੇਰੇ ਨਾਲ ਨਿੱਕੀ ਹੈ ਤੇ ਮੈਂ ਤੇਰੀ ਵੱਡੀ ਭੈਣ ਆ ਤੇ ਕੋਈ ਮੇਰਾ ਥੋੜਾ ਜਿਹਾ ਸ਼ਰਮ ਹਿਆ ਕਰ ਲਿਆ ਕਰ ਤੇ ਨਾਲੇ ਰਹਿ ਗਈ ਦੂਈ ਗੱਲ ਅੱਬੂ ਨੂੰ ਅਗਰ ਪਤਾ ਲੱਗ ਗਿਆ ਨਾ ਕਿ ਤੂੰ ਕਿਸੇ ਨਾਲ ਗੱਲਬਾਤ ਕਰਦੀ ਹੈ ਤੇ ਉਸ ਦਾ ਅੰਜਾਮ ਦਾ ਤੈਨੂੰ ਪਤਾ ਹੈ ਨਾ। ਤੂੰ ਮੈਨੂੰ ਇਹ ਦੱਸੋ ਅੱਬੂ ਨੂੰ ਸਾਡੇ ਤੋਂ ਇਲਾਵਾ ਦੱਸਣਾ ਕਾ ਹੈ ਜਦੋਂ ਸਾਡੇ ਬਹਿਣਾ ਚ ਇਹ ਗੱਲ ਹੈ ਕਿ ਮੇਰੇ ਕੋਲ ਫੋਨ ਹੈ ਜਾਂ ਮੈਂ ਕਿਸੇ ਨਾਲ ਗੱਲ ਕਰਦੀ ਆ। ਵੇਖ ਸ਼ਰਮ ਹਿਆ ਕੋਈ ਨਹੀਂ ਸੁਣ ਟੱਚ ਫੋਨ ਰੱਖੀ ਵਧੀਏ ਬੰਦੇ ਚੋਰੀ ਰੱਖਦੇ ਨੇ ਤੇ ਕੋਈ ਬਟਨ ਵਾਲਾ ਨਿੱਕਾ ਜਿਹਾ ਰੱਖਦੇ ਨੇ ਤੈਨੂੰ ਖੈਰ ਹੈ। ਅੱਛਾ ਇਹਦਾ ਮਤਲਬ ਹੈ ਮੇਰੀ ਭੈਣ ਇਹਨਾਂ ਕਾਟਾਗਰੀਆਂ ਨੂੰ ਵੀ ਸਮਝਦੀ ਏ। ਨਹੀਂ ਨਾਦੀਆ ਐਸੀ ਬਈ ਚੋਰੀ ਫੋਨ ਰੱਖੀ ਵੇ ਤੇ ਟੱਚ ਨਹੀਂ ਰੱਖੀਂਦਾ ਬਟਨਾਂ ਵਾਲਾ ਰੱਖੀਂਦਾ। ਹਾਂ ਉਹ ਤਾਂ ਮੈਨੂੰ ਪਤਾ ਹੈ ਨਾ ਲੇਕਿਨ ਤੂੰ ਵੇਖ ਲਿੱਤਰ ਜਿਹੜਾ ਤੂੰ ਮੋਬਾਈਲ ਰੱਖਿਆ ਤੇ ਕਿਸੇ ਦੇ ਪਤਾ ਲੱਗ ਗਿਆ ਨਾ ਅੱਬੂ ਨੂੰ ਤੇ ਨਾਲੇ ਮੇਰੀ ਘਬਰਾਹਟ ਤੈਨੂੰ ਪਤਾ ਨਹੀਂ ਲੱਗਾ ਅੱਬੂ ਹੋਰੀ ਗਏ ਨਹੀਂ ਅੱਬੂ ਹੋਰੀ ਆਵਣ ਵਾਲੇ ਵੀ ਹਨ ਕੋਈ ਨਹੀਂ ਲੰਦਨ ਗਏ ਹਾਂ ਨਾਲ ਵਾਲੇ ਘਾਰੀ ਗਏ ਖਤਮ ਤੇ ਹਾਂ ਤੇ ਮੁੜ ਤਾਂ ਹੀ ਤੂੰ ਇੱਥੇ ਖੁੱਲੀ ਹੋ ਕੇ ਚੌੜੀ ਹੋ ਕੇ ਮੈਂ ਤਾਂ ਹੀ ਪਰ ਬੂਏ ਦੇ ਸਾਹਮਣੇ ਬੈਠੀ ਆਂ ਵੀ ਚਲੋ ਮਿਸਾਲ ਤੂੰ ਪਹਿਲੇ ਤੇਰੇ ਤੇ ਨਜ਼ਰ ਪਮਨੇ ਵੀ ਫੋਨ ਕਰਦੀ ਪਈ ਹੈ। ਅਲਾ 2 ਮਿੰਟ ਗੱਲ ਕਰਨ ਦੇ ਚ ਮੇਰੀ ਅੱਬੂ ਆ ਵੀ ਗਏ ਹੋ। हाँ बस मेरे तो भैड़ा खत्म पड़ी गया मैं तो मुड़े में मुंह भी खाना जट बैठा कलाम बख्शी ते आ गया कोई आया गया था ना। नहीं अबू कोई नहीं आजा अंदर पानी अबू ਨੂੰ ਪੀਵਾ ਉਠੀ ਤਾਂ एक ता ना अबू ए मेरी वड्डी बहन की है ए मेरे को सारे काम करवाइंदी है मैं ना की बिगाड़े होया है की नहीं बल्ले थोड़ी दोवें अबू मेरी जो हां कोई 15-20 जड़ियां हो जड़ियां तुसी अबू जी ये दसो भी मेरी जो इतने दियां दी तबीयत खराब है मैं चलो 2-3 दिन रेस्ट करदी पई हां इंदा हक नहीं बनदा मेनू रेस्ट करवाना। ਹੁਣ ਕੀ ਅੰਮਾ ਜੀ ਤੁਹਾਨੂੰ ਮੁੱਠੀਆਂ ਭਰਾ ਕੀ ਆਂਦੇ ਹੋ ਤੇ ਤੇਰਾ ਫਰਜ਼ ਬਣਦਾ ਹੈ ਵੱਡੀ ਭੈਣ ਹੀ ਹੈ ਮੇਰੀ ਮਾਂ ਕੋਈ ਨੂੰ ਹਲਾ ਤਾਂ ਉੱਠ ਜਾ ਅੱਬੂ ਨੂੰ काल न तेन को मसला बन गया ते मोड़ो बाहर समानी करे ਅੱਬੂ ਮੇਰਾ ਤਾਂ ਦਿਲ ਹੈ ਤੁਹਾਡੀ ਸ਼ਾਦੀ ਕਰਦੀ ਆ ਤੇ ਆਪਣੀ ਜਿਹੜੀ ਉਹ ਮਾਂ ਸੀ ਨਾ ਮੇਰੀ ਮਤਲਬ ਦੂਈ ਮਾਂ ਉਹ ਮੇਰੀ ਖਿਦਮਤ ਕਰ गल नहीं को काम दी गल कर ਅੱਬੂ ਇਹਦੇ ਚ ਕੀ ਹੈ ਹਾਲਤ ਟਿਕਰ ਤੁਸੀਂ ਅੱਟੇ ਕੱਟੇ ਹੋ। ਆਦੀ ਗੱਲ ਸੁਣ ਅੱਬੂ ਦਾ ਹਾਸਾ ਨਿਕਲੇ ਅੱਬੂ ਹਾਸਾ ਨਿਕਲਿਆ ਨੇ ਨਾ ਤੁਸੀਂ ਇਹ ਕਰੋ कान तो फाद कर ਸਨਾ ਬੈਣ ਨੂੰ ਨਾ ਆਪਣੇ ਵੱਟੇ ਚ ਨਾ ਛੱਡੋ ਇਹਦੇ ਵੱਟੇ ਚ ਕੋਈ ਸੋਹਣੀ ਜੀ ਛੋੜ ਲੈ ਕੇ ਆਓ ਜਿਹੜੀ ਸਾਡੀ ਮਾਂ ਪੂਰੇ ਤੇਜ ਟੁਰੇ ਤੇ ਲੋਕ ਆਖੇ ਵਾਹ ਪ੍ਰੇਮੀ ਪਿਛਲੇ ਪਾਰੇ ਚਾਸ ਬਣਾਈ ਵਦਾ ਉਹ ਪਾਗਲ ਹੋ ਹੁਣ ਤੁਸੀਂ ਦੀਆਂ ਮੇਰੀ ਅੱਬੂ ਤੇਰਾ ਹਾਸਾ ਆਉਂਦਾ ਪਿਆ ਉਹ ਨਹੀਂ ਹਾਸਾ ਕੀ ਇਸ ਗੱਲ ਚ ਕੱਢੋ ਇਹ ਜਿਹੜੀ ਗੱਲ ਦੇ ਮਗਰ ਲੱਗ ਗਿਆ ਨਾ ਤੇ ਬਸ ਮਗਰ ਲੱਗ ਗਿਆ। ਮੈਂ ਕੋਈ ਰਿਸ਼ਤਾ ਲੱਭਦੀ ਹਾਂ ਅੱਬੂ ਦਾ ਵੇਖ ਤਾਂ ਮੈਂ ਸਾਡੀ ਤਾਂ ਮਰਸਾਉ ਅੱਬੂ ਮੇਰੀ ਇੱਕ ਸਹੇਲੀ ਹੈ ਤੇ ਉਹਦੀ ਮਾਂ ਨੂੰ ਹੀ ਜਿਹੜਾ ਹੈ ਬੰਦੇ ਦੀ ਜ਼ਰੂਰਤ ਹੈ ਕਿਉਂਕਿ ਉਹ ਮੇਰੀ ਸਹੇਲੀ ਦਾ ਪਿਓ ਫੌਤ ਹੋਇਆ ਹੋਇਆ ਤੇ ਉਹ ਮੋਰ ਤੈਨੂੰ ਮੈਂ ਦੱਸਾਂ ਅੱਬਾ ਵੇਖੇ ਤੇਰੀ ਨਿੱਕੀ ਦੇ ਕਿਹੜੀ ਸ਼ੈਤਾਨ ਹੈ ਵਾਲਾ ਆਖੜੇ ਤੋਂ ਇਹ ਹੁਣ ਨਿੱਕੀ ਹੈ ਸਾਡੀਆਂ ਤੇ ਗੱਲਾਂ ਦੀਆਂ ਸਾਡੀਆਂ ਸੋਚ ਸਮਝ ਤੋਂ ਬਾਹਰ ਆਉਂਦੀਆਂ ਨਾ। ਅੱਬੂ ਪਹਿਲੇ ਦਿਨ ਵਾਲਾ ਸੂਟ ਤੁਹਾਡਾ ਕਿਵੇਂ ਦਾ ਹੋਵੇ? ਮੇਰਾ ਤਾਂ ਦਿਲ ਹੈ ਚਿੱਟੀ ਸਲਵਾਰ ਤੇ ਬੋਸਕੀ ਦਾ ਕਮੀਜ਼ ਹੋਵੇ ਤੇ ਚਿੱਟਾ ਸੋਹਣਾ ਸਾਫਾ ਹੋਵੇ। ਤੇ ਨਾ ਹੋਵੇ ਤਾਂ ਅੱਬੂ ਦੋ ਲਾਲ ਇਸ ਨੂੰ ਤਾਂ ਹੀ ਹੁਣ ਮੇਰੇ ਜੱਡੀ ਮੈਂ ਨੂੰ ਕੀ ਆਖਾਂ ਦੰਦ ਕੱਢਦੀ ਪਈ ਆ ਜਾ ਚਾਹ ਦਾ ਘੁੱਟ ਬਣਾ ਦੇ ਉੱਥੇ ਮੈਂ ਖਾਦਾ ਹੀ ਮੁਰਗਾ ਮੈਂ ਤਾਂ ਕਰ ਝੜ ਪਈ ਪਿਓ ਕਿਵੇਂ ਟੁਰਨ ਲੱਗ ਪਿਆ ਮੁਰਗਾ ਉਹ ਨਹੀਂ ਉਹ ਘਾਪਰ ਕੀਤੀ ਖੋਤਾ ਹੈ ਤੂੰ तो ਚਾਹ ਪੀਸਾ ਨਾ ਸਾਰਾ ਕੰਮ ਅੱਜ 3 ਮਿੰਟ ਬਾਅਦ ਲੱਗਦੀ ਪਈ ਠੀਕ ਹੈ ਮਾਸ਼ਾਅੱਲਾ ਜ਼ਿੰਦਗੀ ਕਰਨ ਨੇ ਵੱਡੀਆਂ ਸਾਰੀਆਂ ਹੋ ਗਈਆਂ ਪਿਓ ਨਾਲ ਨਹੀਂ ਮਜ਼ਾਕ ਕਰਨਾ ਤੇ ਕੀ ਕਰਨਾ
ਸਨਾ ਬੜਾ ਜਲਦੀ ਪਹਿਚਾਨ ਜਾਣਾ ਹੈ। ਤੇ ਇੱਥੇ ਹੋਰ ਕਿਹੜੇ ਕੜਮੇ ਆਉਣਾ ਕੀ ਪਤਾ ਤੇ ਮੈਂ ਤੂੰ ਕਿਆ ਇਲਾਵਾ ਕੋਈ ਹੋਰ ਕਿਸੇ ਨੂੰ ਆਖਿਆ ਹੋਇਆ ਹੋ ਸਕਦਾ ਕਿਸੇ ਨੂੰ ਆਖਿਆ ਹੋਇਆ ਹੋਵੇ। ਹੈ? ਕੀ ਮਤਲਬ ਹੈ ਤੇਰਾ? ਮਜ਼ਾਕ ਕਰਦੀ ਪਈਆਂ। ਮਜ਼ਾਕ ਹੀ ਹੋ ਜਾ, ਮਜ਼ਾਕ ਵੀ ਨਾ ਕੀਤਾ ਕਰ। ਕੀ ਹੋ ਜਾ ਤੇਰੇ ਤੋਂ ਇਲਾਵਾ ਕਦੀ ਕਮਲੀਆ ਸੋਚਿਆ ਹੀ ਕਦੀ ਨਹੀਂ ਕਿਸੇ ਦੇ ਬਾਰੇ। ਹੈ ਹਾਂ ਜਿਵੇਂ ਤੈਨੂੰ ਪਤਾ ਹੀ ਕੋਈ ਨਹੀਂ ਹੈ। ਨਹੀਂ ਮੋੜ ਮੈਂ ਦਿਲ ਦੀ ਗੱਲ ਪੁੱਛਦੀ ਰਾਨੀ ਆ ਨਾ, ਕੀ ਪਤਾ ਲੱਗਦਾ ਬੰਦੇ ਕੋੜ ਵੀ ਤਾਂ ਆਪਣੇ ਦਿਲ ਦੀ ਕੋਈ ਨੂੰ ਦੱਸਦੀ, ਦੋਨਾਂ ਦੇ ਦਿਲ ਦੇ ਬੜੇ ਪੁੱਛੀ ਰੱਖਦੀਆਂ ਵੀ ਕੀ ਤੇਰਾ ਦਿਲ ਕਰਦਾ ਹੈ ਤੇ ਕੀ ਨਹੀਂ। ਮੇਰੇ ਦਿਲ ਦੀ ਪੁੱਛ ਮੈਂ ਤੈਨੂੰ ਇੱਕ ਇੱਕ ਦੱਸਿਆ ਸਾਰੀਆਂ ਗੱਲਾਂ। ਤੇਰਾ ਦਿਲ ਕੀ ਮੰਨਦਾ ਹੈ ਕਿ ਤੇਰੀ ਮੇਰੀ ਸ਼ਾਦੀ ਹੋ ਜਾਸੀ? ਹਾਂ ਹੋ ਜਾਸੀ। ਠੀਕ ਥੋੜੀ ਮੁਸ਼ਕਿਲ ਹੈ ਲੇਕਿਨ ਹੋ ਜਾਸੀ। ਕਿਉਂ ਮੁਸ਼ਕਿਲ ਕਿਉਂ? ਉਹ ਵੇਸ ਤੂੰ ਕਿ ਜਿਹੜਾ ਮੇਰਾ ਅੱਬਾ ਹੈ ਨਾ ਉਹ ਬੜਾ ਨਾ ਇਸ ਚੀਜ਼ ਨੂੰ ਬੜਾ ਮਤਲਬ ਗਲਤ ਸਮਝਦਾ ਹੈ। ਕਿਹੜੀ ਚੀਜ਼ ਨੂੰ ਬਈ? ਦੀ ਪੁੱਤਰ ਦਾ ਰਿਸ਼ਤਾ ਕਰਨਾ ਹੋਵੇ ਤੇ ਉਹ ਮਤਲਬ ਇਸ ਚੀਜ਼ ਨੂੰ ਬੜਾ ਸਮਝਦਾ? ਨਹੀਂ ਮਤਲਬ ਉਹ ਤਾਂ ਠੀਕ ਹੈ ਲੇਕਿਨ ਇਹ ਜਿਹੜਾ ਮਤਲਬ ਹੁਣ ਤੂੰ ਅੱਬੂ ਕੋਲ ਹੱਥ ਮੰਗਣ ਜਾਵੇਂ ਮੇਰਾ ਤੇ ਉਹਨੂੰ ਪਤਾ ਲੱਗੇ ਕਿ ਨਹੀਂ ਇਹ ਤਾਂ ਇਹਨਾਂ ਦੀ ਅੱਗੇ ਵੀ ਗੱਲ ਬਾਤ ਆ ਇਸ ਚੀਜ਼ ਨੂੰ। ਤੇ ਮੈਂ ਅੰਮੀ ਅੱਬੂ ਨੂੰ ਗੱਲ ਦੱਸਾਂ? ਹਾਂ ਇਹ ਵੀ ਗੱਲ ਤੇਰੀ ਸਹੀ ਹੈ। ਹਾਂ ਸਹੀ ਹੈ। ਜਾਂ ਅੰਮੀ ਅੱਬੂ ਨੂੰ ਗਾਲ ਦੇਵੀਂ ਤੇ ਜਾਂ ਵਿੱਚ ਕੋਈ ਹੋਰ ਬੰਦਾ ਗਾਤ ਲਾ ਉਹਨੂੰ ਗਾਲ ਦੇਵੀਂ। ਅੱਛਾ ਤੇਰਾ ਮਤਲਬ ਆਖਣ ਦਾ ਇਹ ਹੈ ਕਿ ਮੈਂ ਆਪਣੀ ਵਾਸਤੇ ਤੇਰਾ ਰਿਸ਼ਤਾ ਮੰਗਣ ਵਾਸਤੇ ਕੋਈ ਵਿੱਚ ਵਿਚੋਲਾ ਛੱਡਾਂ? ਹਾਂ ਬਿਲਕੁਲ। ਕਿ ਨਾ ਤੇਰੇ ਮਾਂ ਪਿਓ ਨੂੰ ਇਹ ਸ਼ੱਕ ਹੋਵੇ ਬਈ ਇਹਨਾਂ ਦਾ ਆਪਸ ਵਿੱਚ ਤਲਕ ਹੈ ਤੇ ਨਾ ਤੇਰਾ ਮਾਂ ਪਿਓ ਕੋਈ ਡਾਇਰੈਕਟ ਸ਼ੱਕ ਕਿਸੇ ਤੇ ਕਰੇ ਬਈ ਇਹ। ਹਾਂ ਇੰਜੇ ਗੱਲ ਹੁਣ ਵੇਖੇ ਨਾ ਤੂੰ ਜਾਵੇਂ ਤੇ ਡਾਇਰੈਕਟ ਤੇਰਾ ਮਾਂ ਪਿਓ ਵਗ ਜਾਵੇ ਤੇ ਉਹ ਨਾ ਆਖਣਾ ਸੋਚਣਾ ਇਹਨੇ ਬਈ ਨਾਨੂ ਕਾਹ ਆਖਿਆ ਤੇ ਕਾਹ ਗੱਲਿਆ ਤੇ ਇਹ ਕਿਵੇਂ ਆਇਆ ਨੋ ਉਹਨਾਂ ਮੁੜ ਖੁਰਾ ਕਰਨਾ ਤੇ ਖੁਰਾ ਕੜ ਸੈਨ ਤਾਂ ਉਹਨਾਂ ਨੂੰ ਪਹਿਲੇ ਪਤਾ ਲੱਗ ਸੀ ਮੁੜ ਬਈ ਇਹਨਾਂ ਦੀ ਤਾਂ ਇੱਚੀ ਬੀਚੀ ਪਹਿਲੇ ਵੀ ਲੱਗੀ ਹੋਈ ਆ। ਹਾਂ ਤੇ ਇਹੋ ਤਾਂ ਨਹੀਂ ਉਹਨਾਂ ਨੂੰ ਪਤਾ ਲੱਗਣ ਦੇ। ਅੱਛਾ ਠੀਕ ਹੈ ਐਵੇਂ ਹੋ ਸੀ ਗਿਆ। ਹਾਂ ਤੇ ਮੈਂ ਜਲਦੀ ਗਲੇ ਨਾ। ਜਲਦੀ ਕਦੋਂ ਤਾਈ ਗੱਲ ਸੇ? ਜਲਦੀ ਗਲੇ ਸਾਂ ਜਿੰਨਾ ਜਲਦੀ ਹੋ ਸਕਿਆ। ਬਸ ਮੈਂ ਬੰਦੇ ਦੀ ਤਲਾਸ਼ ਚ ਆ ਕਿ ਤੁਹਾਡਾ ਜਿਹੜਾ ਨਾ ਅੱਛਾ ਭਾਈ ਇੱਥੋਂ ਉੱਠੀ ਕੇ ਜਾਂਦੇ ਹੋਏ ਭਾਈ ਤੁਹਾਡਾ ਜਿਹੜਾ ਵਸੇਬ ਦਾ ਬੰਦਾ ਹੈ ਨਾ ਕਿਸੇ ਹੋਣ ਦੇ ਜ਼ਿੰਮੇ ਲੈਣਾ ਉਹ ਜਾਸੀ ਨਾ ਤੇ ਉਹ ਰੂਟੀਨ ਨਾਲ ਜਿਵੇਂ ਤਰੀਕੇ ਨਾਲ ਗੱਲ ਕਰਸੀ ਭਈ ਇਹੀ ਤਰ੍ਹਾਂ ਇੱਕ ਘਰ ਹੈ ਅਗਰ ਤੁਸੀਂ ਬੱਚੀ ਦਾ ਕਰਨਾ ਹੈ ਤੇ ਮੈਂ ਗੱਲਬਾਤ ਚਲਾਵਾਂ। ਵੈਸੇ ਤੁਸੀਂ ਆਣਾ ਹੀ ਹੈ ਨਾ। ਬਸ ਲੋਕਾਂ ਦੇ ਦੀਆਂ ਪੁੱਤ ਸਿਆਣੇ ਤੇ ਮੈਂ ਆਪ ਸਿਆਣਾ ਜ਼ਿਆਦਾ ਹੀ ਸਿਆਣਾ ਹੋ ਗਿਆ। ਤੇ ਨਾਲੇ ਆ ਮਸ਼ੇਰ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਆ। ਮੈਂ ਉਸ ਦੀ ਵਜ੍ਹਾ ਤੋਂ ਵੀ ਬਹੁਤ ਪਰੇਸ਼ਾਨ ਆ। ਜਿਹੜੀ ਨਿੱਕੀ ਭੈਣ ਨਹੀਂ ਮੇਰੀ ਨਾਦੀਆ ਉਹ ਕਿਸੇ ਛੁਆ ਨਾਲ ਗੱਲ ਕਰਦੀ ਏ ਤੇ ਇਸ ਵਜ੍ਹਾ ਤੋਂ ਨਾ ਮੈਨੂੰ ਉਸ ਦੀ ਬਹੁਤ ਟੈਨਸ਼ਨ ਲੱਗੀ ਹੋਈ ਏ। ਹਾਂ ਜਿਵੇਂ ਅਸੀਂ ਤਾਂ ਬੜੇ ਜੈਸ ਤਰੀਕੇ ਨਾਲ ਬੈਠੇ ਆ ਉਹ ਕਿਸੇ ਨਾਲ ਗੱਲ ਕਰਦੀ ਤੇ ਤੂੰ ਕੀ ਕਰਦੀ ਪਈ ਏ? ਆ ਮਸ਼ੇਰ ਤੇਰੀ ਤੇ ਮੇਰੀ ਹੋਰ ਗੱਲ ਏ। ਅਸੀਂ ਤਾਂ ਆਪਣੇ ਮਤਲਬ ਸ਼ਾਦੀ ਦੇ ਬਾਰੇ ਸੋਚਦੇ ਪਏ ਆ। ਅਸੀਂ ਤਾਂ ਨਿਕਾਹ ਕਰਸਾਂ ਸ਼ਾਦੀ ਕਰਸਾਂ ਤੇ ਜਿਹੜੇ ਛੁਆ ਨਾਲ ਉਹ ਗੱਲ ਕਰਦੀ ਏ ਨਾ ਉਹ ਛੋ ਠੀਕ ਨਹੀਂ ਏ। ਉਹਨੂੰ ਕੀ ਏ? ਮਤਲਬ ਉਹਦੇ ਕੰਮ ਠੀਕ ਨਹੀਂ ਏ। ਉਹ ਪੂਰੇ ਸਾਡੇ ਮਹੱਲੇ ਦੇ ਵਿੱਚ ਬਦਨਾਮ ਏ ਛੋਰ। ਉਹਦੇ ਕੰਮ ਕੋਈ ਚੰਗੇ ਹੈ ਨਹੀਂ। ਪਤਾ ਨਹੀਂ ਉਹ ਅਜੀਬ ਜਿਹਾ ਛੋਰ ਏ। ਉਸ ਦੀਆਂ ਹਰਕਤਾਂ ਵੀ ਨਹੀਂ ਸਹੀ ਤੇ ਨਾਲੇ ਜਿਤਨਾ ਉਹ ਛੋੜ ਚਲਾ ਕੇ ਨਾ ਉਸ ਦੇ ਸਾਹਮਣੇ ਤੇ ਮੇਰੀ ਭੈਣ ਨਾਦਾਨ ਹੈ। ਇਹ ਦੱਸੋ ਤੇਰੀ ਭੈਣ ਨੂੰ ਪਤਾ ਹੈ ਤੇਰਾ ਤੇ ਮੇਰਾ? ਜ਼ਾਹਿਰੀ ਗੱਲ ਹੈ ਉਸਨੂੰ ਪਤਾ ਹੀ ਸੁਣੋ ਜਦੋਂ ਤੂੰ ਉਹਨੂੰ ਸਮਝਾਈ ਸੀ ਨਾ ਤੇ ਉਸ ਆਖਣਾ ਖਲੋ ਵੱਡੀ ਹਾਜੇਣੋ ਮੱਠੀ ਪਾਓ ਮੇਰੇ ਵਾਲਾ ਤੈਨੂੰ ਚੰਗਾ ਨਹੀਂ ਲੱਗਦਾ ਤੇ ਤੇਰੇ ਵਾਲਾ ਢੇਰ ਚੰਗਾ ਹੈ। ਉਸ ਉਲਟੀ ਵੇਖ ਲਵੀਂ ਅੱਗੂ ਗੱਲ ਕਰਨੀ ਹੈ। ਅੱਛਾ ਥੋੜਾ ਯਾਰ ਰਿਸ਼ਤੇ ਦੀ ਗੱਲ ਸਿੱਧੀ ਹੁੰਦੀ ਨਾ ਮੈਂ ਅੰਮੀ ਨੂੰ ਜਿਹੜਾ ਨਾ ਜਾ ਕੇ ਗੱਲ ਕਰਦਾ ਰਿਸ਼ਤੇ ਦੀ ਗੱਲ ਤੇਰੀ ਮੇਰੀ ਸਿੱਧੀ ਹੁੰਦੀ ਨਾ ਤੁਹਾਡੇ ਘਰ ਦੇ ਵਿੱਚ ਸਿਰਫ ਮੇਰਾ ਨਾਂ ਇੱਕ ਵਾਰੀ ਐਂਟਰ ਹੋ ਜਾਵੇ ਬਸ ਮੋੜ ਤੇਰੀ ਭੈਣ ਜਿਹੜੀ ਹੈ ਨਾ ਹੁਣ ਮੈਂ ਸਿੱਧਾ ਕਰ ਲੈਸਾਂ। ਪੱਕੀ ਗੱਲ ਹੈ ਨਾ? ਵਾਦਾ ਕਰਦਾ। ਚੱਲ ਠੀਕ ਹੈ ਮੋੜ ਮੈਂ ਵੀ ਚਲਦੀ ਆ। ਮੈਂ ਤਾਂ ਕਈ ਭਟਕੇ ਹੋਇਆਂ ਨੂੰ ਸਿੱਧੇ ਰਾਹ ਤੇ ਲੈ ਆਂਦਾ ਤੇ ਜਿਹੜਾ ਤੂੰ ਵੀ ਨਾ ਭਟਕੀ ਹੋਈ ਤੇ ਤੈਨੂੰ ਸਿੱਧੇ ਰਾਹ ਤੇ ਲੈ ਨਹੀਂ ਆਂਦਾ ਤੇ ਅੱਜ ਮੇਰੇ ਨਾਲ ਬੈਠੀ ਹੋਈ ਨੂੰ ਤੇ ਮੇਰੀ ਗੱਲ ਸੁਣ ਲਾ ਐਦੂ ਸੁਣ ਜਾਂ ਐਦੂ ਸੁਣ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਦੇ ਬਾਰੇ ਸੋਚਣਾ ਨੂੰ ਸਮਝ ਆਈ ਹੀ ਨਹੀਂ। ਜਾਨ ਕਾਢ ਲਈ ਸਾਂ ਤੇਰੀ ਵੀ ਤੇ ਆਪਣੀ ਵੀ ਕਾਢ ਕੇ ਉਥੇ ਹੀ ਮੌਕੇ ਤੇ ਮਰ ਜਸਾਂਗਾ। ਅੱਛਾ ਠੀਕ ਹੋ ਗਿਆ ਕੁਝ ਵੀ ਨਹੀਂ ਹੋ ਜਾਂਦਾ ਐਵੇਂ ਫਜ਼ੂਲ ਦੀਆਂ ਗੱਲਾਂ ਨਾ ਕੀਤੀਆਂ ਕਰਦੇ। ਠੀਕ ਹੈ ਮੈਂ ਜਾਣੀ ਆ। ਠੀਕ ਹੈ ਓਕੇ ਅੱਲਾ ਹਾਫਿਜ਼। ਹੁਣ ਇੱਥੇ ਹੀ ਨਾ ਬੈਠਾ ਰਵੇਂ ਤੂੰ ਜਾਸੇ ਤੇ ਤਾਂ ਹੀ ਮੈਂ ਉੱਠੀ ਹੋਣਾ। ਤੇਰਾ ਫੋਨ ਆਉਂਦਾ ਪਿਆ ਤੇ ਕਿਸ ਦਾ ਫੋਨ ਹੈ? ਅੰਮੀ ਦਾ ਸੁਣਨਾ ਨਹੀਂ ਚਲੋ ਠੀਕ ਹੈ। ਚਲੋ ਠੀਕ।
ਸ਼ੁਕਰ ਹੈ ਜਿਹੜਾ ਨਾ ਧੁੱਪ ਨਿਕਲੀ। ਹੁਣ ਕਿਤੇ ਰਾਹ ਸੁੱਕ ਜਾਂਦੇ ਨਾ ਤੇ ਬੰਦਾ ਬਾਹਰ ਨਿਕਲਣ ਸੌਕੜਾ ਹੋ ਜਾਂਦਾ। अस्सलाम वालेकुम चाचा, की हाल है? ठीक है, ਕੀ ਹਾਲ तभी तो ठीक है ना। अच्छा चिटके लगा बैठा ਪਾਸਾ ਧੁੱਪ ਨਿਕਲੀ ਦੋ ਤੇ ਬਾਰਿਸ਼ ਅੱਗੇ ਰਹੀ। चाचा बो मौसम डाडा रहा है। ਬਸ ਮੋੜੇ ਕਿਸੇ ਧੁੱਪ ਤੇ नहीं हुन जेड़ा ना दो चार दीवारां चंगी धुप निकली तो अर्श बाहर आ जासे। ਬਿਲਕੁਲ ਕਣਕਾਂ ਦਾ ਹੈ ਮਸਲਾ, ਅੱਲਾ ਕਰ ਸਕੀ। और चाचा तभी से घर बार ठीक ठाक चंगा टाइम पे नहीं पता कौन डांग हो गए। मैं कब चाचा आमना ही छड़ गया ਉਹਦੇ ਨਾ ਮੇਰਾ ਜਾਮੁਨ ਕੋਈ ਨਹੀਂ ਹੁੰਦਾ ਪਿਆ, ਮੈਂ ਕੱਲ ਜਾਣਾ ਹੈ ਉਦੋਂ ਅਬੀ ਲੈਣਾ ਹੈ। अया कि तो इना में मां प्यो मर गए इसू ते दम दा दम हो गया बना बिरा इस ते कोई नहीं बचले चक्कर लाना ही छड़ दे। ਇਹ ਕਿਉਂ ਸੋਚਦਾ चाचा मैं ਤੁਹਾਡੇ ਨਾਲ ਨਾ ਕਰਾਂ ਤੇ ਕਰਾਂ ਕਹਿੰਦੇ ਨਾਲ ਬੰਦਾ ਪਾਰੂ ਜਿਹਾ ਤਾਂ ਨਹੀਂ ਜਵੀ ਪਿਆ ਹੁੰਦਾ ਤੇ ਹੋਰ ਮੈਨ ਕੋ ਦੋ ਪੇਰੇ ਆ ਨੂੰ। ਅੱਛਾ ਚਾਚਾ ਗੱਲ ਇਹ ਮੈਂ ਹੋਰ ਕਿਸ ਨੂੰ ਕੀ ਲੈ ਆਉਣਾ ਜਦੋਂ ਮੇਰਾ ਹੈ ਹੀ ਕੋਈ ਨਾ ਤੇ ਮੇਰਾ ਤੂੰ ਚਾਚਾ ਪਿਓ ਮੈਂ ਆਪ ਆਇਆ ਤੇ ਗੱਲ ਤਾਂ ਭੈੜੀ ਹੈ ਜਿਹੜਾ ਮੈਂ ਤੈਥੋਂ ਮੰਗਣਾ। ਮੈਂ ਤੈਨੂੰ ਜਿਹੜੀ ਗੱਲ ਵਾਸਤੇ ਆਖਣਾ ਗੱਲ ਬਹੁ ਨਹੀਂ ਜਾਇਜ਼ ਪਰ ਮੈਨੂੰ ਆਖਣਾ ਹੀ ਪੰਦਾ ਜਦੋਂ ਸਿਰ ਤੇ ਸਾਈ ਕੋਈ ਨਾ ਹੋਵੇ। ਨਹੀਂ ਤੂੰ ਖੋਲ ਕੇ ਗੱਲ ਕਰ। ਗੱਲ ਲੈਣ ਜਾ ਚਾਚਾ मैं तुसा ही संभालना मेरा रही पे कोई नहीं अगे। मेरा दिल है मैं नादिया दा रिश्ता जेड़ा ना ओ दे छाड़ो ਪੁੱਤਰਾ ਨਾਬਰੀ ਕਾਈ ਨਹੀਂ ਮੋੜ ਇਹ ਸਲਾਹ ਨਾਲ ਹੀ ਹੈ। ਹੁਣ ਮੈਂ ਕਿਵੇਂ ਕਿ ਤੇਰੇ ਗਾਲ ਗਾ ਛੱਡਾਂ ਤੇ ਛੇਰੀ ਨਾ ਮੰਨੇ ਇੱਕ ਮਿਸਾਲ ਪੁੱਛਣਾ ਸੁਣ ਲਿਆ ਮੈਂ ਸਾਰਾ ਕੁਝ ਤੇ ਤੂੰ ਮੈਨੂੰ ਇਹ ਦੱਸੋ ਤੂੰ ਸੇਰਾ ਮੇਰੇ ਵਾਸਤੇ ਬੈਠਾ ਹੈ? मैं लानत भी नहीं करती तेरे ते ना मैं कोई तेरे नाल शादी करनी है बोल जा समझ आई ना ते कोई दाने वाला घाट ताड़ असि बहु माड़े बंदे हैं ठीक है ना। अपनी उम्र वेख ते मेरी उम्र वेख एडा तू रन जा मेरे नाल शादी करन वाला। गाल मेरी सुन उम्र दी गाल भी करनी है परेशानियां बहु में दिल दे विच मां प्यो टुर गया बहना बिरा कोई नहीं जदों हमेशा बंदा कल्ला हो जावे सोचां दे विच हो ही एवें जांदा तो मेरी धी आखे ही है क्यों इतना अबू मैं कोई नहीं मैं जार खा लेनी इस बंदे नाल शादी कोई नहीं करनी ते नाले ए होंदा कौन है थानू ये गल करन वाला भी मैं नादिया नाल शादी करना चाहना। ओ बंदियां दे रांदे नाले बतरिया मेरा सलाह ते बतरिया है ते बतरिया बन के रवे ना। ਹੁਣ ਇਸ ਗੱਲ ਚਾਚਾ ਹੈ ਤਾਂ ਕੋਈ ਗੱਲ ਦੀ ਗੱਲ ਹੀ ਕੀਤੀ ਹੈ ਤੋ ਕਿਹੜੀ ਡਾਢੀ ਹੋ ਕੇ ਪੀਂਦੀ ਹੈ। ਮੇਰੀ धी तेरी ना सलाह हुई ते सतन को मार कोट अबू मेरी सलाह है ही कोई ना ठीक है मैं उस नाल शादी करता जेड़ा मेरे वर्गा हो ठीक ते नाले बंदे कोई दुनिया तू कोई नहीं है मखर बेवास्ते बैठी ओ तू दाई करी तराने हाल करी तू अपने हाल ना करी मेरी गाल सुन मैं तो जज ना गाल नहीं कीते गाल करा दी तेन एडी कड़ाक लगी तो मैं ना गाल करे चाचा भला होवे तेरा मैं तो तेरे बूहे ते आया मैं तो इतनी गाले मुंह च सुनी अगे तो मैनू बयान बहु अच्छी है लेकिन आज जबानी सुन ली अगे तो तू साडे नाल रहंदा ही कोई ना मैं मुलाक दे मुंह च सुनिया भी मैं बहुत अच्छी हां है ना मुलाक दे मुंह च मैं जो आप वेदा मैं तो सुनदा भी मैं बड़ी अच्छी मैंने मां प्यो भी दसेंदा है मेरा पुत्र नादिया बड़ी अच्छी मैं मंगणू मंग भी बैठा ते इस गल तेन कड़ा के लगी है तो तू उदे परनीवी जेडे ढेर तराने ते वड्डे लोग उदे ही परनी सा टेंशन ना लो मुलाक नु ना सुना अल्लाह दा ना इने केड़ी का चाचा वेखे ने ए नहीं तो मैं नी समझी खली है ना भाई ये मैं ए तो कोई नहीं खून तो नहीं सही कमदा पिया ना तो ठीक है कर्मा लिया चाचा मैं जानना मैं लेट पी होंदी नहीं छोरे जाएगा अबू इहदे नाल कोई शादी दी हां हूं ना करी पिया बात खत्म जी नहीं मैं तो साडा रिश्तेदार बन के आया खलोता है नादिया रे रिश्ता लेंदा ओ मेमा साहब मैनू गल करेंदा गल कीती कर मेमा साहब की कीड़ी तू कौन हुंदा मेनू मेमा साहब सदण वाला की कीड़ी तो की कटो कोई हो मैं तो कहता ए तो पहले दी पिलाई बड़ा हीरो आया बड़ा रैम ओए और की खानी है जबान को जबान बंद करके बाओ मेरे नाल ओए हो गल ना कर अच्छा जा पता ही जो साइयां बताया नहीं तो दियां कदी ना बोली बताया ते प्यो दी सिर ते जैसी कर दिया पईयां प्यो सोना खवेंदा सोना सामने पाले ऐसी नहीं हराम सिरे चढ़े साडे घरों खांदे हराम चौकचा करो आराम से पौले मरेनी है की मैं तो चाचे को लगा बैठा कोई नहीं तो पितरेर तेरे मैं लित्तर मार के इथू कड्डा गाल कार खान गाल कार अजे तो हो मुक्की नहीं ते इतनी गल्ला तो मेरे नाल चर्चा करवाइयां नहीं तो मैं गल सुने ना आ वेंदा पे औलाद किसे दे वास नहीं होंदी ठीक है चाचा औलाद तेरी वद्दी होई है मैनू पता ए काम सलाह नाल होंदे नु ओ मैनू कोई ना पता भी छेर सुनदी पियोण ओ आ गई हुन दस
ਹੁਣ ਆਪ ਹੀ ਵੇਖ ਲੈ ਮੇਰੀ ਮਨਿੰਦੀ ਹੈ ਘਰ ਚਾਚਾ ਮੇਰੀ ਗੱਲ ਸੁਣ ਜਿਹੜੀ ਧੀ ਭੈਣ ਐਡੀ ਜ਼ਮਾਨ ਵਧਾਏ ਨਾ ਐਵੇਂ ਸਮਝੀ ਉਸ ਦਾ ਪਤਾ ਨਹੀਂ ਕਿੱਥੇ ਦਾ ਕਿੱਥੇ ਮਿਸ਼ਨ ਬਣਿਆ ਵਦਾ ਤੇ ਮੈਂ ਜਾਨਣਾ ਮੈਂ ਤੇਰੇ ਕੋਲ ਇਹ ਕੋਈ ਸੁਣਿਆ ਇਹ ਤੇਰੀ ਭਲਾ ਹੋਵੇ ਮਿਹਰਬਾਨੀ ਆਖਿਆ ਤੂੰ ਵੀ ਨਹੀਂ ਉਸ ਨੂੰ ਮੇਰੀ ਦੀ ਜ਼ਬਾਨ ਬਰੇਕ ਚ ਰੱਖ ਤੇ ਤੇਰੀ ਹਲਾ ਸ਼ੇਰੀ तो उसमें नहीं इतनी कर रहे अल्लाह शेरी नहीं है अल्लाह शेरी नहीं ते तू ना पढ़ने हो ना तो इतने औलाद किसी दे वास्ते नहीं होंदी ठीक है चाचा भला भी अल्लाह पाक सुख दे भी ऐसे तो मोड़ी तेरे पोतरा है तो मोड़ी जेले साध मारे तेरे पैरा ने नौकारा चाचा अल्लाह जिंदगी करी तो कोई ना खैर हो इंशाल्लाह आबाद रहो वसते रहो नादिया दे आख ना बंदे उमदे रहंदे रिश्ते मंगदे रहंदे ये तो घर बेर होवे तो वट्टे उमदे रहंदे नो पर की करिए औलाद ही ना वास होई तो मुड़ की कर अम्मी वधिया है हाँ मेरा पुत्र वधिया ओ ना अम्मी हाँ मेरा पुत्र नेता दिया है ना मेरा पुत्र मेरी नौम दी ਉਸ ਤੇ ਕੋ ਬੱਚਾ ਹੁੰਦਾ ਮੈਂ ਦਾਦੀ ਬਣਦੀ ਉਹ ਬੱਚੇ ਨਾਲ ਤੂੰ ਖੇਡਦੀ ਹੁੰਦੀਆਂ ਤੇ ਮੇਰੀ ਉਮਰ ਹੋਰ ਵੱਧ ਜਾਂਦੀ ਡਬਲ ਉਮਰ ਹੋ ਜਾਂਦੀ ਇੰਜੇ ਗੱਲ ਤੇ ਮੈਂ ਆਪਣੀ ਮਾਂ ਦੀ ਉਮਰ ਵਧਾਉਣ ਦਾ ਬੰਦੋਬਸਤ ਕਰਕੇ ਆਇਆ ਬੈਠਾ ਬੰਦੋਬਸਤ ਤੂੰ ਕੀ ਬੰਦੋਬਸਤ ਕੀਤਾ ਈ ਅੰਮੀ ਇੱਕ ਤੇਰੇ ਕਾਨ ਬੜੀ ਸੋਹਣੀ ਤੇ ਚੰਗੀ ਤੇ ਬੜੀ ਇhtਰਾਮ ਵਾਲੀ ਨੌ ਲੱਭ ਕੇ ਲਾਇਆ ਅੱਛਾ ਹਾਂ पर मैं तो लभनी हूं अगर कोशिश मेरी मां करनी है हूं तो नहीं कि मैं उदू जाके हूं रिश्ता ही मंगा उन्होंने कोशिश तो मैं कर ली सा मेरा पोतरो कोई ओदा अता पता है हाँ अता पता ओ निठर किथे चुए निठर किथे चुए हाँ किना दी छेर ओ मैनू जात शात दा कोई नु मम्मी पता ओंदे प्यो दा नाम दा मैनू उस दस्या आयो ओंदे प्यो दा नाम प्रेमी है प्रेमी हाँ एमी मीना ताली गल है जावे ना ਕੋਈ ਤਰੀਕਾ ਕਾਰ ਨਹੀਂ ਮੈਂ ਇਹੋ ਜੀ ਨਾ ਲਊ ਕੋਈ ਨਹੀਂ ਨਾ ਵੀ ਜਿਹੜੀ ਤੈਨੂੰ ਪਸੰਦ ਹੋਵੇ ਮੈਂ ਤਾਂ ਉਹ ਨਹੀਂ ਸਾ ਜਿਹੜੀ ਮੈਨੂੰ ਪਸੰਦ ਹੋਏ ਤੇ ਅੰਮੀ ਉਹ ਮੈਨੂੰ ਨਾ ਪਸੰਦ ਹੋਈ ਤਾਂ ਮੋੜ ਕੀ ਹੋਸੀ ਅੱਛਾ ਇਹ ਕਰੀ ਮੇਰੀ ਗੱਲ ਤਾਂ ਸੁਣ ਮੇਰੀ ਮਾਂ ਜਾ ਕੇ ਵੇਖ ਲਾ ਤੇ ਨਾ ਪਸੰਦ ਹੋਏ ਤਾਂ ਬੇਸ਼ੱਕ ਨਾ ਕਰ ਛੱਡੀ ਪਰ ਉਹ ਮੈਨੂੰ ਪਸੰਦ ਹੈ ਤੇ ਮੈਂ ਉਹਨੂੰ ਪਸੰਦ ਆ ਮੈਂ ਉਹਦੇ ਸਿੱਧੀ ਗੱਲ ਦੱਸਾਂ ਮੋੜ ਕਮਲਾ ਮੈਨੂੰ ਇਹ ਦੱਸ ਤੇਰੀ ਪਸੰਦ ਮੈਂ ਕਦੀ ਨਕਾਰੀ ਵੀ ਮੈਂ ਨਹੀਂ ਕਰਨਾ ਕੰਮ ਹਾਂ ਇਹ ਗੱਲ ਹੈ ਹੁਣ ਮੈਂ ਜਾਵਾਂਗੀ ਆਪਣੇ ਪੁੱਤਰ ਦਾ ਉਹਨਾਂ ਘਰੋਂ ਰਿਸ਼ਤਾ ਮੰਗਣ ਤੇ ਕਦੋਂ ਅਜੂ ਸਾਨੀ ਅਜੂ ਨਹੀਂ ਕੱਲ ਜਾਵਾਂ ਬਲਕਿ ਮੈਂ ਤਾਂ ਅੰਮੀ ਹੁਣੇ ਜਾ ਚੰਗੇ ਕੰਮ में देर केड़ी है मेरा पुत्र इतना काला ते इतना ਉਹਦੇ ਪਿਆਰ ਚੰਨਾ नहीं ओ अम्मी मैं ना मुड़ा में देर हो जासी गई ना मुड़ो ਪੁੱਤਰੋ ਦਮੀ ਜਾਸਾ ਕਸ਼ ਲੈ ਕੇ ਠੀਕ ਹੈ ਨਾ ਜੇ ਪਸੰਦ ਆ ਗਈ ਮੈਂ ਛੇਰ ਹੁਣ ਹਾਂ ਚਾ ਕੀਤੀ ਮੜੋ ਦੀ ਤਲੀ ਤੇ ਕਸ਼ ਰੱਖ ਅੱਖੀ ਨੂਟ ਕੇ ਵਗ ਗਿਆ ਤੈਨੂੰ ਤੇ ਉਹ ਮੇਰੀ ਮਾਂ ਪਸੰਦ ਆ ਜਾਣੀ ਹੈ ਪਰ ਹੁੰਦਾ ਉਹ ਪਈਆਂ ਦੀ ਮੇਰਾ ਪਿਓ ਬੜਾ ਡਾਡਾ ਜਾ ਪਰ ਇਹ ਸ਼ੱਕ ਨਾ ਹੋਣ ਦੇਵੀਂ ਅੰਮੀ ਕਿ ਕੋਈ ਤੁਹਾਡੀ ਧੀ ਦਾ ਮੇਰੇ ਪੁੱਤਰ ਦਾ ਕੋਈ ਐਂ ਤਰ੍ਹਾਂ ਦਾ ਆਪਾਸੇ ਪਸੰਦ ਨਾ ਪਸੰਦ ਵਾਲੀ ਗੱਲ ਨਾ ਕਰਿਆ ਮੇਰਾ ਪੁੱਤਰ ਮੈਂ ਇਹ ਗੱਲ ਕਰਨੀ ਕੋਈ ਨਹੀਂ ਮੈਂ ਇਹ ਆਖਣਾ ਵੀ ਮੈਨੂੰ ਪਤਾ ਲੱਗਾ ਏ ਕਿਸੇ ਦੱਸਿਆ ਵੀ ਰਿਸ਼ਤਾ ਬੈਠਾ ਹਾਂ ਕੋਈ ਇਸ ਤਰੀਕੇ ਨਾਲ ਜਾਂ ਕੋਈ ਉਹਨਾਂ ਦੇ ਅਵਾਰਡ ਗਵਾਰਡ ਦਾ ਕੋਈ ਜਾਣੂ ਹੋਈ ਤੇ ਜਾਂਦੀ ਤਾਂ ਹੈ ਮੁਕਾਨ ਉਦੇ ਨਿੱਠਰ ਕਿਤੇ ਉੱਥੇ ਨਾਲ ਲਈ ਜਾਵੇਂ ਨਸੀਮ ਨਹੀਂ ਉਹ ਮੇਰੀ ਭੈਣ ਬਣੀ ਮੈਂ ਉਸੇ ਦੇ ਲੈ ਜਾਸਾਂ ਨਾ ਤੈਨੂੰ ਮੈਂ ਪੁੱਛ ਲਈ ਸਹੀ ਤੇ ਪ੍ਰੇਮੀ ਕਿਹੜਾ ਹਾਂ ਠੀਕ ਹੈ ਇਹ ਠੀਕ ਹੈ ਹੁਣ ਹੁਣੇ ਜਾਵਾਂ ਹੁਣੇ ਲੱਗ ਜਾਵੇਂ ਜਿਵੇਂ ਚਲੋ ਠੀਕ ਹੈ ਮੈਂ ਜਾਣੀ ਚਲੋ ਠੀਕ ਹੈ ਹੇ ਸ਼ੁਕਰ ਹੈ ਅੰਮੀ ਗਈ ਹੈ ਮਨ ਹੁਣ ਇਨਸ਼ਾਅੱਲਾ ਉਸ ਦਾ ਪਿਓ ਜਿਹੜਾ ਹੈ ਨਾ ਉਹ ਮੰਨ ਜਾਵੇ ਜਿਵੇਂ ਤਾਂ ਸਿੰਦੀ ਪਈ ਹੈ ਮਿਹਨਤ ਬੜਾ ਉਹ ट्रम्प जय वांग लगता है तभी या तालू पता नहीं मन सी के ना मन सी चलो अल्लाह बेहतर करते ਪਤਾ ਨਹੀਂ ਕਦੋਂ ਇਸ ਬੰਦੇ ਆਣਾ ਰਿਸ਼ਤਾ ਮੰਗਣ ਸਮਝ ਤੂੰ ਗੱਲ ਬਾਹਰ ਕਦੀ ਮੇਰਾ ਘੋੜਾ ਪਿਤਰੇੜ ਮੂੰਹ ਚਾ ਕੇ ਟੁਰਿਆ ਹੋਇਆ ਕਦੀ ਕੋਈ ਹੋਰ ਮੂੰਹ ਚਾ ਕੇ ਟੁਰਿਆ ਹੋਇਆ ਪਤਾ ਨਹੀਂ ਕੀ ਬਣਨਾ ਹੈ ਕਾਲ ਕਰਦੀ ਅੱਜ ਇਹਦੇ ਨਾਲ ਤਾਂ ਮੈਂ ਗੱਲ ਫਾਈਨਲ ਕਰਾਂ ਨਾ ਇਹ ਕੀ ਚਾਹੁੰਦਾ ਹੈ ਚਾਲਾ ਕਾਲ हेलो हेलो अस्सलाम वालेकुम वालेकुम सलाम खैर ते है आज ਤੁਹਾਡਾ ਨੰਬਰ ਮੈਂ ਡਾਇਲ ਕੀਤਾ ਬੰਦ ਜਾਂਦਾ ਪਿਆ ਜੀ ਆ ਬੰਦ ਜਾਂਦਾ ਪਿਆ ਤੈਨੂੰ ਪਤਾ ਨਹੀਂ ਮੇਰੀ ਵੱਡੀ ਭੈਣ ਦਾ ਉਸ ਮੇਰਾ ਫੋਨ ਲੁਕਾ ਛੱਡਿਆ ਏ ਤੇ ਮੈਂ ਵੀ ਤੈਨੂੰ ਕੀ ਤਕਲੀਫ ਹੈ ਤੇਰੇ ਨਾਲ ਐਵੇਂ ਜੋ ਹੈ ਡਰਦੀ ਰਹਿੰਦੀ ਤੇ ਤੈਨੂੰ ਪਤਾ ਹੀ ਹੈ ਅੱਬੂ ਕਿਤਨਾ ਸਖਤ ਹੈ ਉਹ ਆਂਦੀ ਹੈ ਵਿਚਾਰੀ ਵੀ ਅੱਬੂ ਨੂੰ ਨਾ ਪਤਾ ਲੱਗ ਜਾਵੇ ਸਹੀ ਵੀ ਤੇਰੇ ਕੋਲ ਫੋਨ ਹੈ
ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂ ਹਾਂ ਦੱਸੋ, ਹੁਕਮ ਕਰੋ। ਗੱਲ ਇਹ ਹੈ ਕਿ ਉਹ ਮੇਰਾ ਇੱਕ ਹੈ ਪਿਤਰੇਰ, ਹਾਂ। ਜਿਹਦੇ ਬਾਰੇ ਤੈਨੂੰ ਮੈਂ ਅੱਗੇ ਵੀ ਦੱਸਿਆ। ਹਾਂਜੀ। ਉਹ ਡੇਲੀ ਮੂੰਹ ਚਾਹ ਕੇ ਬਣਾ ਹੋਇਆ ਮੇਰੇ ਰਿਸ਼ਤੇ ਵਾਸਤੇ। ਉਹ ਮਲੰਗੀ ਤਾਂ ਨਹੀਂ? ਹਾਂ ਮਲੰਗੀ। ਅੱਗੇ ਉਹਦੀ ਮੈਂ ਮੂੰਹ ਵਾਰੀ ਕੁੱਤੇ ਵਾਲੀ ਕੀਤੀ ਹੈ, ਲੇਕਿਨ ਉਹਨੂੰ ਮੇਰੀ ਸਮਝ ਹੀ ਨਹੀਂ ਆਉਂਦੀ। ਦੂਸਰਾ ਜਿਹੜਾ ਹੈ ਨਾ, ਹੋਰ ਵੀ ਕਾਫੀ ਰਿਸ਼ਤੇ ਆਉਂਦੇ ਜਾਂਦੇ ਪੈਣ ਉਹ। ਤੇ ਤੂੰ ਮੈਨੂੰ ਇਹ ਦੱਸ, ਤੂੰ ਕਦੋਂ ਰਿਸ਼ਤਾ ਲੈ ਕੇ ਆਉਣਾ? ਕੀ ਮਲੰਗੀ ਰਿਸ਼ਤਾ ਮੰਗਿਆ? ਹਾਂ ਯਾਰ ਉਸ ਦੀ ਇਤਨੀ ਹਿੰਮਤ ਹੈ, ਉਹਨੂੰ ਆਪਣਾ ਆਪ ਵੇਖ ਤੇ ਤੈਨੂੰ ਵੇਖ, ਉਹ ਤੇਰੇ ਨਾਲ ਜੋੜ ਬਣਾਈ ਵਦਾ ਹੈ। ਇਹ ਤਾਂ ਉਹਦੀ ਸਮਝ ਚ ਗੱਲ ਨਹੀਂ ਨਾ ਆਉਂਦੀ ਪਈ। ਮੈਂ ਉਹਦੀ ਬੜੀ ਕੁੱਤੇ ਵਾਲੀ ਕੀਤੀ ਏ, ਚੰਗਾ ਕੀਤਾ ਈ। ਲੇਕਿਨ ਉਹਨੂੰ ਪਤਾ ਨਹੀਂ ਕਿਹੜੀ ਗੱਲ ਦਾ ਮਾਣ ਹੈ ਐਡਾ। ਤੂੰ ਮੇਰੀ ਪਿਤਰੇ ਨੇ ਤੇ ਤੁਝੇ ਤੇ ਉਹ ਮੈਨੂੰ ਨਹੀਂ ਪਤਾ ਰਿਸ਼ਤਾ ਮੰਗਣਾ ਮੇਰੇ ਪਿਓ। ਨਾਦੀਆ, ਇੱਕ ਤੇਰੀ ਭੈਣ ਦਾ ਮੂੰਹ ਚੋਂ ਨਾ ਨਿਕਲ ਜਾਂਦਾ ਬਾਰ-ਬਾਰ। ਤੇ ਯਾਰ ਮੈਂ ਗੱਲ ਇਹ ਕਰੂੰਗਾ ਕਿ ਮੈਨੂੰ ਨਾ ਇੱਕ ਡਰ ਹੈ ਕਿ ਅਗਰ ਮੈਂ ਜੋ ਰਿਸ਼ਤਾ ਤੁਹਾਡੇ ਨਾਲ ਗਲਾਵਾਂ, ਤੇਰਾ ਅੱਬੂ ਇਨਕਾਰ ਕਰ ਦੇਵੇ, ਤੇ ਮੈਂ ਤਾਂ ਯਾਰ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੇਰੇ ਤੋਂ ਬਗੈਰ ਰਹਿਣਾ ਹੀ ਕੋਈ ਨਹੀਂ। ਹਾਂ ਮੈਂ ਤਾਂ ਕਦੀ ਸੋਚਿਆ ਹੀ ਨਹੀਂ। ਤੇ ਨਾਲੇ ਜਦੋਂ ਤੂੰ ਰਿਸ਼ਤਾ ਗਲਣਾ ਅੱਬੂ ਆਖਣਾ ਨਹੀਂ ਬਈ ਇਹ ਕਿਦੂ ਦੇ ਹਨ ਤੇ ਕਿਦੂ ਦੇ ਨਹੀਂ, ਮੁੜ ਮੈਂ ਤਾਂ ਡਾਇਰੈਕਟ ਗੱਲ ਕਰ ਵੀ ਨਹੀਂ ਸਕਣਾ। ਹਾਂਜੀ ਉਹ ਗੱਲ ਹੈ, ਮੋੜੋ ਉਹਨਾਂ ਨੂੰ ਜਦੋਂ ਪਤਾ ਚੱਲਣਾ ਕਿ ਇਹਨਾਂ ਦੀ ਪਹਿਲੇ ਹੀ ਆਪਸ ਵਿੱਚ ਕੋਈ ਗੱਲਬਾਤ ਹੋਈ ਤੇ ਉਹ ਕਿਤਨਾ ਕੁ ਬੁਰਾ ਫੀਲ ਹੋ ਸੀ ਉਹਨਾਂ ਨੂੰ ਵੀ। ਮੋੜ ਭਲਾ ਕੀ ਕੀਤਾ ਜਾਵੇ? ਇਸ ਦਾ ਇੱਕ ਹੱਲ ਹੈ। ਇੰਜ ਹੈ ਕਿ ਵਕਤ ਬਹੁਤ ਵੱਡਾ ਮਰਮ ਹੁੰਦਾ, ਜਿਹੜੇ ਜਿਹੜੇ ਜ਼ਖਮ ਵੀ ਹੋਵੇ ਨਾ ਭਰੀ ਜਾਂਦੇ ਨੇ। ਹਾਂ ਤੇ ਕਿਉਂ ਨਾ ਤੂੰ ਤੇ ਮੈਂ ਅਸੀਂ ਕੋਰਟ ਮੈਰਿਜ ਕਰ ਲੈਨੇ ਆ, ਤੇ ਕੁਛ ਅਰਸੇ ਬਾਅਦ ਆ ਕੇ ਮਾਫੀ ਮੰਗ ਲੈ ਵੀ ਸਾਰਾ ਕੁਝ ਠੀਕ ਹੋ ਜਾਸੀ। ਕੋਰਟ ਮੈਰਿਜ ਕਰ ਲੈਂਦੇ ਆ? ਤੇਰਾ ਕੀ ਮਤਲਬ ਹੈ ਵੇ ਘਰੋਂ ਭੱਜ ਕੇ ਸ਼ਾਦੀ ਕਰ ਲਵਾਂ? ਹਾਂ ਇਹਦੇ ਵਿੱਚ ਕੋਈ ਨਹੀਂ ਯਾਰ, ਅੱਗੇ ਵੀ ਇਸ ਤਰ੍ਹਾਂ ਹੁੰਦਾ ਰਹਿੰਦਾ ਯਾਰ। ਮੇਰੀ ਗੱਲ ਸੁਣ, ਤੈਨੂੰ ਪਤਾ ਨਾ ਮੇਰੇ ਪਿਓ ਦਾ, ਮੇਰਾ ਪਿਓ ਬਹੁਤ ਸਖਤ ਹੈ। ਬਾਕੀ ਇਹ ਹੈ ਕਿ ਤੇਰੇ ਤੋਂ ਇਲਾਵਾ ਮੈਂ ਨਹੀਂ ਰਹਿ ਸਕਦੀ। ਮੈਂ ਕਰਾਂ ਤੇ ਕਰਾਂ ਕੀ? ਨਾਦੀਆ ਪਤਾ ਕੀ ਗੱਲ ਹੈ, ਹਾਂ ਇਹ ਮਾਂ ਪਿਓ ਤਾਂ ਬਾਅਦ ਚ ਮਾਫੀ ਦੇ ਦੇਣੇ, ਉਹਨਾਂ ਦਾ ਦਿਲ ਬੜਾ ਨਰਮ ਹੁੰਦਾ ਹੈ। ਤੇ ਅਗਰ ਅਸੀਂ ਹੁਣ ਇੱਕ ਫੁੱਟ ਗਿਆ ਸੀ ਨਾ, ਤੇ ਅਸਾਂ ਮੈਨੂੰ ਆਪਣਾ ਪਤਾ ਮੈਂ ਤਾਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ, ਤੇਰਾ ਮੈਨੂੰ ਨਹੀਂ ਪਤਾ, ਤੇ ਮੈਂ ਤੈਨੂੰ ਹਰ ਹਾਲ ਵਿੱਚ ਹਾਸਿਲ ਕਰਨਾ ਚਾਹੁੰਦਾ। ਤੇ ਬਿਹਤਰ ਇਹ ਹੈ ਕਿ ਤੂੰ, ਮੈਂ ਤੈਨੂੰ ਆਣਾ ਕਿ ਤੂੰ ਇਤਨੀ ਉਖਿਆਈ ਨਾ ਕਰ, ਮੈਂ ਪੈਸਾ ਪਾ ਖੁਦ ਅਰੇਂਜ ਕਰ ਲੈਣਾ। ਮੇਰੀ ਗੱਲ ਸੁਣ ਜੀ, ਹੈ ਤਾਂ ਮੁਸ਼ਕਿਲ ਮੇਰੇ ਵਾਸਤੇ ਬਹੁਤ ਜ਼ਿਆਦਾ, ਕਿਉਂਕਿ ਮੇਰੇ ਪਿਓ ਦੀ ਥੇ ਬੜੀ ਇੱਜ਼ਤ ਹੈ ਤੇ ਅੱਜ ਤੱਕ ਅਸੀਂ ਆਪਣੇ ਪਿਓ ਦੀ ਇੱਜ਼ਤ ਤੇ ਦਾਗ ਨਹੀਂ ਲਾਇਆ। ਤੇ ਬਰਲ ਤੇਰੇ ਮਗਰ ਮੈਂ ਹਾਂ ਕੁਝ ਵੀ ਕਰਦੀ ਨਹੀਂ ਹਾਂ। ਹੁੰਦਾ, ਤੂੰ ਇਹ ਕਦਮ ਉਠਾ ਦੇ, ਅਸੀਂ ਹਿੱਕ ਹੋ ਗਿਆ ਸੀ ਨਾ, ਤੇ ਮੋੜ ਕੋਈ ਨਹੀਂ, ਟਾਈਮ ਦੇ ਨਾਲ ਨਾਲ ਉਹਦਾ ਸਭ ਕੁਝ ਭੁੱਲ ਜਾਸਣਗੇ, ਮੁੜ ਅਸੀਂ ਮਾਫੀ ਮੰਗ ਲਈ ਸਰ। ਅੱਛਾ ਠੀਕ ਹੈ, ਮੈਨੂੰ ਫਿਰ ਮਨਜ਼ੂਰ ਹੈ। ਅੱਜ ਰਾਤ ਦਾ ਤੁਸੀਂ ਫਾਈਨਲ ਕਰੋ। ਚਲੋ ਠੀਕ ਹੋ ਗਿਆ। ਤੇ ਉਹ ਪਤਾ ਹੀ ਨਹੀਂ ਨਾ, ਦੁਕਾਨ ਹੈ ਵਸੀਮ ਦੀ, ਹਾਂ ਉਸ ਤੋਂ ਬਾਹਰ ਮੈਂ ਖਲੋਸਾ, ਤੁਸੀਂ ਨਾ ਕੋਲ ਚੁੱਪ ਕਰਕੇ ਗੁਜ਼ਰ ਜਾਵੇ, ਮੈਨੂੰ ਪਤਾ ਚੱਲ ਜਾ ਸੀ ਗਿਆ। ਅੱਛਾ ਠੀਕ ਹਾਂ ਮੈਂ ਤੁਹਾਡੇ ਪਿੱਛੇ ਪਿੱਛੇ ਆ ਜਾਸਾ, ਫਿਰ ਅਗਾ ਮੈਂ ਕਾਰ ਕੂਰ ਦਾ ਅਰੇਂਜ ਕਰ ਲੈਣਾ। ਅੱਛਾ ਠੀਕ ਹੈ। ਓਕੇ, ਅੱਲਾ ਹਾਫਿਜ਼। ਇਸ ਵੀ ਇਮਤਿਹਾਨ ਵਿੱਚ ਪਾ ਦਿੱਤਾ, ਕੀ ਕਰਾਂ ਮੈਂ? ਚਲੋ ਖੈਰ ਹੈ। ਕੀ ਹੋਏ, ਕਿਉਂ ਮੂੰਹ ਲਟਕਾਈ ਖਲੋਤੀ? ਮੇਰਾ ਲਟਕਿਆ ਹੋਇਆ ਮੂੰਹ ਵੀ ਨਹੀਂ ਤੈਨੂੰ ਚੰਗਾ ਪਿਆ ਲੱਗਦਾ? ਤੇ ਫੋਨ ਮੋੜ ਚਾ ਲਈ? ਹਾਂਜੀ ਆ ਕਾਲ ਕਰਨੀ ਆ ਤੇ ਕਰ ਲਈ, ਹੁਣ ਮੁੜ ਰੱਖ ਦਿੰਦੀ ਆ ਫੋਨ। ਨਾਦੀਆ ਤੂੰ ਕਿਉਂ ਨੂੰ ਸਿਆਣੀ ਬਣਦੀ ਪਈ? ਮੇਰੀ ਗੱਲ ਮੰਨ। ਮੇਰਾ ਗਾਟਾ ਵੀ ਲੈ ਜਾਵੇ ਨਾ, ਹੁਣ ਮੈਂ ਕੋਈ ਨਹੀਂ ਸਿਆਣਿਆ ਬਣਨਾ, ਕਿਉਂਕਿ ਕੁੱਤੇ ਸਾਡਾ ਤੋਂ ਹੁਣ ਬਹੁਤ ਭੁੱਖਦੇ ਪੈ। ਮਲੰਗੀ ਦਾ ਕਾਰਨਾਮਾ ਵੇਖੇ ਆ ਕੇ ਅੱਬੇ ਕੋਲੋਂ ਰਿਸ਼ਤਾ ਮੰਗ ਖਲੋਤਾ ਹੈ ਮੇਰਾ। ਤੇ ਵੇਖਿਆ ਉਹ ਤਾਂ ਪੱਕੀਆਂ ਬੇਰੇ ਨੂੰ ਹਰ ਕੋਈ ਵੱਟੇ ਤੇ ਮਰੇਂਦਾ। ਤੂੰ ਕੋਈ ਨੂੰ ਉਹਨੂੰ ਨਜ਼ਰ ਆਉਂਦੀ ਪਈ, ਵੱਡੀ ਤੂੰ ਹੈ ਮੈਂ ਆ। ਹਲਾ ਹੁਣ ਤੂੰ ਕੀ ਚਾਹਨੀ ਤੈਨੂੰ ਹੈ? ਚੰਗੀ ਤਰ੍ਹਾਂ ਪਤਾ ਹੈ ਮੈਂ ਜਿਸ ਨਾਲ ਪਿਆਰ ਕਰਦੀ ਹਾਂ, ਤੇ ਮੋੜ ਮੈਂ ਮਲੰਗੀ ਨਾਲ ਕਿਵੇਂ ਸ਼ਾਦੀ ਕਰ ਲਵਾਂ ਤੇ ਕੀ ਕਰਾਂ ਮੈਂ? ਤੇ ਤੈਨੂੰ ਇਹ ਵੀ ਪਤਾ ਕਿ ਉਸ ਨਾਲ ਤੇਰੀ ਸ਼ਾਦੀ ਵੀ ਨਹੀਂ ਹੋ ਸਕਦੀ। ਹਾਂ ਤੇ ਮੈਂ ਕਰਨੀ ਵੀ ਕੋਈ ਨਹੀਂ। ਕੀ ਮਤਲਬ ਕਰਨੀ ਵੀ ਕੋਈ ਨਹੀਂ? ਉਸ ਨਾਲ ਤੇ ਮੋੜ ਤੋਂ ਕਿਸ ਨਾਲ ਕਰਨੀ ਹੈ? ਮੈਂ ਜਿਸ ਨਾਲ ਪਿਆਰ ਕਰਦੀ ਹਾਂ ਮੈਂ ਉਸੇ ਨਾਲ ਕਰਨੀ ਹੈ, ਤੇ ਮੈਨੂੰ ਕੁਝ ਵੀ ਕਰਨਾ ਪਿਆ ਨਾ ਤੇ ਮੈਂ ਉਸੇ ਨੂੰ ਹਾਸਿਲ ਕਰਨਾ, ਬਸ ਬਾਤ ਖਤਮ। ਅਜੀਬ ਜ਼ਬਰਦਸਤੀ ਹੈ ਯਾਰ। ਤੈਨੂੰ ਜ਼ਿੰਦਗੀ ਵਿੱਚ ਕਦੀ ਕਿਸੇ ਨਾਲ ਪਿਆਰ ਨਹੀਂ ਹੋਇਆ। ਤੈਨੂੰ ਪਤਾ ਹੈ ਮੈਨੂੰ ਜਿਸ ਨਾਲ ਪਿਆਰ ਹੋਇਆ। ਤੇ ਮੋੜ ਬੋਲੀ ਨਾ ਤੇ ਬਣ। ਮੋੜ ਤੂੰ ਹੁਣ ਜਿਹੜਾ ਮੈਨੂੰ ਤਾਂ ਲੱਗਦਾ ਉਹਦੇ ਨਾਲ ਵੀ ਤੂੰ ਟਾਈਮ ਪਾਸ ਕਰਦੀ ਵਧੀ ਹੈ। ਤੋਬਾ ਨਾਦੀਆ, ਤੇ ਮੋੜ ਤੂੰ ਆਪਣੀ ਵੱਲੋਂ ਕੋਣ ਵੇਂਦੀ? ਮੇਰੇ ਤੇ ਤੇਰੀ ਬੜੀ ਨਜ਼ਰ ਆਉਂਦੀ ਹੈ। ਸਿਰ ਖਸਮਾਂ ਦਾ ਕਾ ਜਿਹੜਾ ਦਿਲ ਕਰਦਾ ਯੋ ਕਰ। ਅੱਛਾ ਹੁਣ ਤਾਂ ਆਈ ਹੈ ਨਾ ਲੈਣ ਤੇ, ਨਾਲੇ ਉਹਨੂੰ ਪਿਆਰ ਕਰਦੀ ਹੈ ਨਾ ਤੇ ਮੈਂ ਵੀ ਉਹਨੂੰ ਉਂਝੇ ਹੀ ਪਿਆਰ ਕਰਦੀ ਹਾਂ ਤੇ ਕਰਦਿਆਂ ਰਹਿਣਾ, ਬਸ ਬਾਤ ਖਤਮ। ਚਿੱਟਾ ਵਾਲ ਇੱਥੇ ਵਧੋ ਹੋਇਆ, ਹੁਣ ਹਾਲੀ ਵੇਖ ਲੋ ਉਮਰ ਕਿਹੜੀ ਆ, ਤੇ ਉਹਨੇ
चिट्टे वांग मम्मी आ गई है। हाँ मेरा पोतरा सुना की सुनाओ अम्मी रिश्ते वास्ते ना गई होई ला पै गया सियापा की मतलब मेरा पोतरो मैं अपनी और जड़ी तेन दसी आई समीना ककी परवीन हाँ परवीन उन्हां दे घर गईयां मुंह तो उदू मैं निकली हाँ भी मैं पता करना है प्रेमी दा ते मोड़ मैनू मिल गई रियाना उस मैनू अपने थे लै गई रियाना दी जिंदगी ते भी ਉੱਥੇ ਮੈਂ ਗੱਪਾਂ 'ਚ ਬਹਿ ਗਈ ਆ ਮੇਰਾ ਪੁੱਤਰ ਮੈਨੂੰ ਯਾਦ ਹੀ ਨਹੀਂ ਰਿਹਾ ਮੈਂ ਗੱਪਾਂ ਉਹਨਾਂ ਦੀ ਦੂੜ ਉੱਡ ਜਾਵੇ ਸ਼ਾਲਾ ਉਹ ਅੱਗੂ ਰਾਤ ਕਿਦੋਂ ਆ ਗਈਆਂ ਨੰਮੀ ਤੇਰਾ ਤਾਂ ਕੋਲ ਹੀ ਨਾ ਪਿਛਲੇ ਪਾਰੇ ਬਿਲਕੁਲ ਖਤਮ ਹੋ ਗਿਆ ਹਲਾ ਮੇਰਾ ਐਡੀ ਪੋਤਰ ਦੀ ਆਸ ਮੈਂ ਲੈ ਕੇ ਗਈ ਹੈ ਤੂੰ ਤੇ ਅੱਗੂ ਰਿਆਨਾ ਤੇ ਫਰਜ਼ਾਨਾ ਤੇ ਫਲਾਣੀ ਤੇ ਦਿਗਾਣੀ ਉਹ ਤਾਂ ਟਕਰ ਗਈ ਹੈ ਤੁਹਾਨੂੰ ਪੋਤਰ ਦੀ ਕੋਈ ਨਾ ਖੁਸ਼ੀਆਂ ਯਾਦ ਹੋ ਹਲਾ ਮੇਰਾ ਪੁੱਤਰ ਕਵੜੀ ਨਾ ਮੈਂ ਨਾ ਇਹਨਾਂ 2 ਦਿਨਾਂ ਦੇ ਵਿੱਚ ਜਾਨੀ ਆ ਉਹਨਾਂ ਲੈ 2 ਦਿਨਾਂ ਤੱਕ ਹਾਂ ਹੁਣ 2 ਦਿਨਾਂ ਤੱਕ ਜਾਨੀ ਆ ਅੱਜ ਤਾਂ ਚੰਗੀ ਰਹੀ ਹੋਈ ਮੇਰੀ ਮਾਂ ਚੰਗੀ ਉਮੀਦ ਤੇ ਤੈਨੂੰ ਗੱਲਾਂ ਭਾਵੇਂ ਉੱਥੇ ਜਾ ਕੇ ਵੀ ਭੁੱਲ ਜਾ ਸਕੇ ਜਦੋਂ ਤੈਨੂੰ ਉਹ ਘਰ ਲੱਭ ਗਿਆ ਉੱਥੇ ਆਸੇ ਮੈਂ ਕਿਹੜੇ ਕੰਮ ਨੂੰ ਆਈ ਆ ਨਹੀਂ ਨਹੀਂ ਮੇਰਾ ਪੁੱਤਰ ਹਾਂ ਮੋੜ ਐਵੇਂ ਹੀ ਹੈ ਨਾ ਮੋੜ ਪੁੱਤਰ ਦੇ ਕੰਮ ਮੇਰਾ ਪੁੱਤਰ ਗੱਲਾਂ 'ਚ ਬਹਿ ਰਿਹਾ ਪੁਰਾਣੀਆਂ ਛੇੜ ਬੈਠੀਆਂ ਸੇ ਪੁਰਾਣੀਆਂ ਵਈਆਂ ਪਾਠ ਬੈਠੀਆਂ ਮੋੜ ਮੋੜ ਉਂਝ ਗੱਲਾਂ ਦੇ ਵਿੱਚ ਉੱਠਦੀ ਤੂਰਾ ਲੱਗੀਆਂ ਮੈਨੂੰ ਇਹ ਵੀ ਜ਼ਿਹਨ 'ਚ ਨਹੀਂ ਰਿਹਾ ਵੀ ਮੈਂ ਉਹਦਾ ਘਰ ਲੱਭਣਾ ਯਾਰ ਰਾਹ 'ਚ ਵੀ ਖਿਆਲ ਕੋਈ ਨਾ ਹੋਵੇ ਮੈਂ ਕਿਤੇ ਗਈ ਆਂ ਤੇ ਕਿਤੇ ਨਾ ਮੇਰਾ ਤੂੰ ਤਾਂ ਮੇਰੇ ਨਾਲ ਵੀ ਯਾਦ ਮੁਕਾ ਛੱਡੀ ਹੈ ਮੈਂ ਅਗਲੇ ਨੇ ਮੋਟਰ ਤੇ ਗਿਆ ਪਾਣੀ ਭਰੇ ਨੂੰ ਸਕੂਟਰ ਤੇ ਪਾਣੀ ਸਿਰ ਤੇ ਰੱਖਿਆ ਤੇ ਸਕੂਟਰ ਥੈਂ ਡੱਕ ਕੇ ਆ ਗਿਆ ਕਿਉਂ ਯਾਦ ਹੀ ਕੋਈ ਨਾ ਰਿਹਾ ਵੇਖ ਨਾ ਮੋਟਾ ਨੂੰ ਯਾਦ ਨਹੀਂ ਕਰ ਰਹੀ ਮੋੜ ਪੁੱਤਰ ਤੇਰਾ ਮੇਰੀ ਮਾਂ ਮੋੜ ਮੈਂ ਅਗਾ ਮੋੜ ਮੇਰਾ ਜ਼ਹਿਨ ਕਿਉਂ ਹਲਾ ਮੇਰਾ ਪੁੱਤਰ ਨਾਰਾਜ਼ ਨਾ ਹੋ ਤਾਂ ਨਾ ਤੇ ਕੰਨਾਂ ਨੂੰ ਹੱਥ ਲੈ ਨਹੀਂ ਮੇਰੀ ਮਾਂ ਕੀ ਮੈਂ ਹੋ ਹੁਣ ਗਿਆ ਇਹਨਾਂ 2 ਦਿਨਾਂ ਦੇ ਵਿੱਚ ਤੇਰਾ ਫਾਈਨਲ ਕਰਕੇ ਹਟਦਾ ਬਸ ਮੇਰੀ ਮਾਂ ਮੈਂ ਆਣਾ ਤੂੰ ਜਾਵੇਂ ਆਣਾ ਕਿਤੇ ਉਹ ਨਾ ਹੋਵੇ ਵੀ ਕੋਈ ਹੋਰ ਘਰ ਟੋਰ ਪਵੇ ਤੇ ਉਹ ਉਦੇ ਹਾਂ ਕਰ ਛੱਡੇ ਨਹੀਂ ਨਹੀਂ ਮੇਰਾ ਪੁੱਤਰ ਜ਼ਹਿਰੀ ਗੱਲ ਉਹਨਾਂ ਤਾਂ ਨਹੀਂ ਨਾ ਪਤਾ ਵੀ ਸਾਡੇ ਹਾਲ ਤੁਹਾਡਾ ਵੀ ਰਿਸ਼ਤਾ ਆਉਣਾ ਮਤਲਬ ਤੁਹਾਡੇ ਪੁੱਤਰ ਦਾ ਗੱਲ ਉਹਨਾਂ ਨੂੰ ਕੀ ਪਤਾ ਹੋਣਾ ਚਲੋ ਮੈਂ ਜਾਸਾ ਮੇਰਾ ਪੁੱਤਰ ਹੁਣ ਨਹੀਂ ਮੈਂ ਭੁੱਲਦੀ ਹੁਣ ਮੈਂ ਕਿਸੇ ਵੱਲ ਜਾਣਾ ਹੀ ਕੋਈ ਨਹੀਂ ਸੂਟ ਬੂਟ ਤੇ ਖੁਸ਼ਬੂਆਂ ਲਾ ਕੇ ਨਾ ਟੂਪ ਟਾਪ ਨਾਲ ਜਾਵਣਾ ਜੋ ਕੋ ਵੇਖਿਆ ਉਹ ਆਖਣ ਬੇ ਕੋਈ ਫੈਮਿਲੀ ਹੈ ਕੋਈ ਖਾਨਦਾਨ ਵਾਲੇ ਨੂੰ ਕੋਈ ਵੇਖੀ ਜਾਨੀ ਨਾਲ ਹਾਂ ਲਾਜ਼ਮੀ ਮੇਰੀ ਮਾਂ ਚੱਲ ਠੀਕ ਹੈ ਭਲਾ ਹੋਵੇ ਤੇਰਾ ਚੋਰੇ ਕੋਈ ਪਤਾ ਲੱਗਾ ਨਾਦੀਆ ਦਾ ਸਾਰਾ ਥੇ ਤਾਂ ਛਾਣ ਕੇ ਆਇਆ ਖਲੋਤਾ ਕਿ ਤੂੰ ਵੀ ਨਹੀਂ ਪਤਾ ਲੱਗਾ ਹਰ ਘਰੋਂ ਪਤਾ ਕੀਤਾ ਹੈ ਪਤਾ ਨਹੀਂ ਉਹ ਮੁੜ ਕਿਦੇ ਵਾਗੇ ਇੱਥੇ ਜੋ ਕੁੰਨੂ ਕੀਤੀ ਰੱਖਦੇ ਕੋ ਤੈਨੂੰ ਸਵਾਰ ਹੋਵੇ ਤਾਂ ਅਬੂ ਮੈਨੂੰ ਕੀ ਪਤਾ ਮੈਨੂੰ ਕਿਹੜਾ ਉਦਾਸ ਕੇ ਗਈ ਹੈ ਜਾਂ ਮੈਨੂੰ ਕੀ ਪਤਾ ਉਹ ਕਿਤੇ ਗਈ ਹੈ ਸਹੀ ਹੈ ਬਸ ਐ ਤੋਂ ਵੱਡੀ ਹੁੰਦੀ ਭੈਣ ਤੇ ਤੈਨੂੰ ਇਤਨਾ ਕਰੀ ਪਤਾ ਪੈ ਲੱਗਦਾ ਕਿਸੇ ਸਹੇਲੀ ਆ ਗਈ ਹੋਵੇ ਅਬੂ ਨਹੀਂ ਕੋਈ ਨਹੀਂ ਸੋ ਮੈਨੂੰ ਤਾਂ ਦੱਸਿਆ ਵੀ ਕਿਸੇ ਸਹੇਲੀ ਵਾਲ ਵੀ ਜਾ ਉਹ ਤਾਂ ਰਿਆਣੀਆਂ ਨੇ ਵਗ ਜਾਂਦੀ ਹੈ ਜੋ ਉੱਤੇ ਗਈ ਹੋਵੇ ਮੈਂ ਉੱਤੇ ਵੀ ਗਿਆ ਓਏ ਇਸ ਤੈਨੂੰ ਕੀ ਦੱਸਣਾ ਚਾਚਾ ਕੀ ਹਾਲ ਹੈ ਮੈਂ ਤੈਨੂੰ ਦੱਸਣਾ ਜਦੋਂ ਕੋਈ ਨਾ ਕੋਈ ਜਾਨ ਹੁੰਦਾ ਹੈ ਨਾ ਹਮੇਸ਼ਾ ਘਰ ਦੇ ਬੰਦੇ ਵਿੱਚ ਹੁੰਦੇ ਨੇ ਉਹ ਤੇਰੀ ਧੀ ਅੱਜ ਚਲੀ ਗਈ ਉਹ ਕਾਲਜੀ ਜਿਹੜਾ ਹੈ ਕਾਲਜੀ ਉਸ ਦੇ ਨਾਲ ਅੱਜ ਨਾਦੀਆ ਬੀਬੀ ਵਗ ਗਈ ਹੋਈ ਹੈ ਤੈਨੂੰ ਮੈਂ ਦੱਸਿਆ ਆਈ ਵੀ ਜਿਹੜੀ ਆ ਮੇਰੇ ਕੋ ਉੱਚੀ ਜ਼ਬਾਨ ਨਾਲ ਬੁਲੇਂਦੀ ਪਈ ਸਵਾਣੀ ਤੇ ਰੰਗ ਕੋਈ ਹੋਰ ਹੈ ਨਾ ਆਇਦਾਰ ਦੀ ਗੱਲ ਜੀਆ ਤੇ ਕਟਾਵਣ ਵਾਲੀ ਖੋਤ ਤੇਰੀ ਆ ਦੀ ਜਿਹੜੀ ਹੈ ਖਲੋਤੀ ਇਸ ਕਟਾ ਕੀ ਗੱਲ ਕਰਦਾ ਪਿਆ ਕੰਠਾ ਮਲੰਗੀ ਨਾਲ ਬਕਵਾਸ ਕਰੀ ਤੇ ਨਾ ਤੇਰਾ ਹੁਣ ਤਾਂ ਬਰਦਾ ਬਕਵਾਸ ਉਹਨੇ ਨਾ ਕਰਨਾ ਤੇ ਅੱਬੂ ਮੇਰਾ ਇਹ ਕਲੀਆਂ ਦਾ ਮੂਲ ਤੂੰ ਹੈ ਹੋਰ ਕੋਈ ਵੀ ਨਹੀਂ ਹੈ ਉਹ ਮੈਂ ਐਡਾ ਵੀ ਨਹੀਂ ਨਿਕਸਮਾ ਜਿਹੜਾ ਤੂੰ ਬਣਾਈ ਵਧੋ ਤੁਸੀਂ ਮੈਂ ਚਗਲ ਬਣਾਈ ਵਧੋ ਅਗਲੀ ਤਾਂ ਅਗਲੀ ਮੇਰੇ ਨਾਲ ਉਹ ਅਚਰ ਕੀਤੇ ਤੂੰ ਮੇਰਾ ਮੈਨੂੰ ਪਿਆ ਨਹੀਂ ਵੀ ਤੂੰ ਚਗਲ ਹੋਇਓ ਤੇ ਤੂੰ ਮੇਰਾ ਨਾਂ ਕਿਉਂ ਲੈਂਦਾ ਪਿਆ ਮੈਨੂੰ ਕੀ ਪਤਾ ਕਿਤੇ ਗਈ ਉਹ ਤੂੰ ਉਹਦੀ ਵੱਡੀ ਭੈਣ ਹੈ ਕਿ ਮੈਨੂੰ ਕੀ ਪਤਾ ਅੱਬੂ ਮੈਂ ਉਸਦੀ ਵੱਡੀ ਭੈਣ ਆ ਤੇ ਕੀ ਉਸ ਮੈਨੂੰ ਦੱਸ ਕੇ ਜਾਵਣਾ ਆਈ ਦੱਸ ਸਹੀ ਸੇ ਦੱਸ ਅੱਬੂ ਕਸਮ ਅੱਲਾ ਦੀ ਸੱਚੀ ਗੱਲ ਕਰਦੀ ਪਈ ਮੈਨੂੰ ਕੋਈ ਨਹੀਂ ਪਤਾ ਤੇ ਕਿਉਂ ਨੂੰ ਸੁਣ ਰੱਖੀ ਕਿਉਂ ਨੂੰ ਪਤਾ ਰੱਖਿਆ ਉਹ ਕੁੜੀਏ ਉਹ ਕਸਮ ਚਾਹੀਏ ਨਹੀਂ ਆਤੀ ਮਾਰ ਕੁੰਜੀ ਕਸਮ ਚਾਵਣੀ ਉਦੋਂ ਚੰਦਾ ਬੰਦਾ ਜਦੋਂ ਫਾਹ ਚੜਦਾ ਇਹ ਤੂੰ ਸਾਰੀਆਂ ਮੇਪਲੀਆਂ ਮੂੰਹ ਹੁੰਦੀਆਂ ਹੋ ਤੁਸੀਂ ਵੇਖਣ ਦੀਆਂ ਮੇਪਲੀਆਂ ਹੋ ਵੇਖਣ ਦੇ ਬਗਲੇ ਤੇ ਮੱਛੀਆਂ ਦੇ ਟਰਕਾਊ ਹੁਣ ਗੱਲਾਂ ਹੀ ਸਭ ਸੁਣਨ ਜੋਗੀਆਂ ਰਹਿ ਗਈਆਂ ਨੂੰ ਹੁਣ ਤਾਨੇ ਸੁਣਨ ਜੋਗੇ ਰਹਿ ਗਏ ਨੂੰ ਹੁਣ ਅੱਬਾ ਕੀ ਕਰੇ
ਕੀ ਕਰੇ ਕੀ ਮੇਰੇ ਚਾਚੇ ਦੇ ਪੱਲੇ ਤੁਸੀਂ ਛੱਡਿਆ? ਤੁਸੀਂ ਤਾਂ ਹੋਂਦੀਆਂ ਗਈਆਂ, ਤੁਸੀਂ ਰੱਬ ਕੇ ਕੜਕਾਰ ਗਾ ਛੱਡਣ, ਇਸ ਨਾਲ ਚਾਚੇ ਦੇ ਗਾ ਤੁਸੀਂ ਜੰਮੋ ਵੀ ਨਾ। ਤਾਂ ਚੁੱਪ ਕਰਕੇ ਖਲੋ, ਸਾਡਾ ਘਰ ਮੇਰੀਆਂ ਗੱਲਾਂ ਦੀ ਬਹੁਤ ਤੁਹਾਨੂੰ ਮਰਚਾਂ ਲੱਗਦੀਆਂ ਨੇ। ਬਾਹਰ ਦਾ ਬੰਦਾ ਹੈ। ਉਹ ਉਦੋਂ ਨਹੀਂ ਪਤਾ ਲੱਗ ਜਦੋਂ ਇੱਥੇ ਰਿਸ਼ਤਾ ਲੈਣ ਆਇਆ ਨਾ, ਤਾਂ ਉੱਡ ਕੇ ਆਉਂਦੀ ਆ, ਮੈਨੂੰ ਉਦੋਂ ਵੀ ਖਤਰਾ। ਤੇਰੀ ਇਸ ਗੱਲ ਦਾ ਕੋਈ ਨਾ ਪਤਾ ਨਹੀਂ ਆ। ਆ ਕਰਾ ਤਾਂ ਮੈਂ ਚਾਚੇ ਦੇ ਪੈਰਾਂ ਤੋਂ ਸਦਕਾ ਤਾਂ ਵੱਡੀ ਕਦੇ ਤਲੀਆਂ ਦੇ ਵੇਚਾ ਹੋਵੇ ਦੀ ਬਈ ਮੈਂ ਖਾਪ ਕੋ ਦੇ ਪੱਲੇ ਰਿਹਾ ਵੀ ਕੁਝ ਨਹੀਂ ਹੈ। ਮੈਂ ਉਦੋਂ ਨਾ ਕੀਤੀ, ਮੈਂ ਇਹ ਦੇਖੂ ਸ਼ਰਮਿੰਦਾ। ਮੈਂ ਧੀ ਨੂੰ ਵੇਖਿਆ, ਧੀ ਮੇਰੇ ਨੂੰ ਵੇਖਿਆ। ਤੇ ਅੱਬੂ ਹੁਣ ਉਹ ਕਰ ਗਈ ਨੇ, ਮੈਨੂੰ ਕਿਸੇ ਗੱਲ ਦਾ ਉਹ ਚਾਚਾ ਸੱਚੀ ਆਂਦੀ ਪਈ। ਚਾਚਾ ਸੱਪ ਘਰ ਪਾਲੇ ਨਹੀਂ, ਸੱਪ ਡੰਗੀ ਤੈਨੂੰ ਡੰਗੇਂਦੇ ਪੈ ਨਹੀਂ, ਇਸ ਵੀ ਤੈਨੂੰ ਡੰਗਾਂ ਤੋਂ ਘੱਟ ਕੋਈ ਨੂੰ ਖਲੋਮਣਾ। ਮੈਂ ਕਾਈ ਗੱਲ ਨਹੀਂ ਸੁਣਨੀ ਨਾ, ਮੈਂ ਕਿਸੇ ਨੂੰ ਵੇਖਣਾ। ਹੁਣ ਮੈਂ ਆਪਣਾ ਫੈਸਲਾ ਕਰਨਾ। ਮਲੰਗੀ ਤੇਰੇ ਕੋ ਮੈਂ ਬਹੁਤ ਸ਼ਰਮਿੰਦਾ। ਮੈਂ ਉਦੋਂ ਤੈਨੂੰ ਨਾ ਕਰਨੀ, ਮੈਨੂੰ ਧੀ ਦਾ ਪਤਾ ਹੁੰਦਾ, ਮੈਂ ਕਦੀ ਧੀ ਦੀ ਨਾ ਸੁਣਨੀ, ਮੈਂ ਧੀ ਦੀ ਗੱਲਾਂ ਚ ਨਾ ਆਉਣਾ। ਜੇ ਅਗਰ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ, ਤੂੰ ਇੰਜ ਕਰ, ਹੁਣੇ ਫੋਨ ਕਰ ਮੌਲਵੀ ਦੀ, ਇਹਦੀ ਸ਼ਾਦੀ ਮੈਂ ਤੇਰੇ ਨਾਲ। ਮੈਂ ਜੀ ਬਿਸਮਿਲ੍ਲਾ ਚਾਚਾ, ਮੈਂ ਤਾਂ ਚਲੋ ਉਹ ਨਾ ਸਹੀ ਤੇ ਠੀਕ ਹੈ, ਮੈਨੂੰ ਕੋਈ ਨਹੀਂ ਅੱਲਾ ਮਾ। ਇਹਦੇ ਨਾਲ ਮੇਰੀ ਸ਼ਾਦੀ ਕਿਉਂ? ਮੈਨੂੰ ਕਿਉਂ? ਉਹ ਸੁਣੀ ਆ ਸਾਲਾ ਖੜੀ ਹੋ ਤੇ ਮੈਨੂੰ ਆਇਆ ਕਿ ਮੇਰੇ ਪਿੰਡ ਚ ਕੀੜੇ ਪਇਓ। ਉਹਦੀ ਗਲਤੀ ਦੀ ਮੈਂ ਤੇਰੀ ਕਾਈ ਨਹੀਂ ਸੁਣਨੀ। ਤੇ ਗੱਲ ਸੁਣ, ਜਦੋਂ ਤੇਰੀ ਸ਼ਾਦੀ ਹੋ ਜਾਣੀ, ਜਿਹੜਾ ਮਾਲ ਮੰਨੀ ਹੈ ਇੱਥੇ ਲੈ ਕੇ ਆ ਜਾਏ ਮੇਰੇ ਅੱਖੀ ਦੇ ਸਾਹਮਣੇ। ਚਾਚਾ ਮੈਂ ਇਸ ਜ਼ਰੀ ਵੀ ਨਹੀਂ ਤਬਾਰ ਚਾਚਾ, ਮੈਂ ਤੇਰੇ ਪੈਰਾਂ ਦਾ ਨੌਕਰ, ਮੈਂ ਜ਼ਰੂਰ ਚੱਕਰ ਲਿਆ ਮਰਨਾ। ਮੈਂ ਇੱਥੇ ਤੇਰੇ ਕੋਲ ਕਰੇ ਸਦਕਾ ਸਦ ਪੀਸਾ। ਨਹੀਂ ਅੱਬੂ ਮੇਰੀ ਗੱਲ ਸੁਣ, ਐਵੇਂ ਤਾਂ ਮੈਨੂੰ ਕੋਈ ਹੋਰ ਸਜ਼ਾ ਦੇ ਲਾ, ਪਰ ਇਹ ਵਾਲੀ ਸਜ਼ਾ ਮੈਨੂੰ ਨਾ ਦੇ। ਮੈਂ ਜੈਸੇ ਤੈਨੂੰ ਮਿੰਤਾ ਕਰੇਂਦਾ ਤੇ ਤੈਨੂੰ ਮੋੜ ਸਮਝਾਈਦਾ ਮੂੰ, ਇਸ ਬਹਿਣ ਤੇ ਅੱਖ ਰੱਖ, ਇਸ ਬਹਿਣ ਤੇ ਅੱਖ ਰੱਖ। ਉਸ ਦਿਨ ਕੋਈ ਨਾ ਵੀ ਖਿੰਦਾ ਪਿਆ, ਹੁਣ ਤੂੰ ਮੈਨੂੰ ਮਿੰਤਾ ਕਰੇਂਦੀ ਪਈ, ਮੈਨੂੰ ਕਾਕਾ ਬਣਾਇਆ ਨੇ ਤੁਸੀਂ। ਇਹ ਸਾਰੇ ਰੰਗ ਹੀ ਤੇਰੇ ਨੂੰ, ਉਹ ਸਾਰੇ ਰੰਗ ਹੀ ਤੇਰੇ ਨੂੰ ਸੋਹਣੀ ਬਣੀ ਖਾਲੀ ਏ। ਇਹ ਸਾਰੇ ਚਾਚੇ ਨੂੰ ਤੁਸੀਂ ਚਰਾਕ ਲਾਇਆ ਆਵਣ ਵਾਲੀਆਂ, ਤੁਸੀਂ ਦੋਵੇਂ ਬਹਿਣਾ। ਜਿਹੜੀ ਤੇਰੀ ਬਹਿਣ ਹੋਵੇ ਨਾ, ਉਹ ਤਾਂ 420 ਆ ਚਾਚੂ ਜੀ। ਇਹ ਕੋ ਮੇਰਾ ਦੁਸ਼ਮਣ ਆ, ਮੇਰਾ ਬਦਰੀਆ, ਮੈਨੂੰ ਕੋ ਦੁੱਪੇ ਰਹਿ ਰਹਾ। ਤੇ ਅੱਬੂ ਹੁਣ ਮੇਰੇ ਨਾਲ ਤੁਹਾਨੂੰ ਕੀ ਹੈ? ਵਕਤ ਹੋ ਗਏ ਨੇ, ਮੇਰਾ ਕਿਹੜਾ ਕਸੂਰ ਹੈ? ਤੇ ਮੈਂ ਸਾਰੀ ਜ਼ਿੰਦਗੀ ਇਹਦੇ ਕੇ ਸ਼ਰਮਿੰਦਾ ਰਵਾਂ ਕਿਉਂ? ਕਿਹੜੀ ਗੱਲ ਤੇ ਤੂੰ? ਕੋਈ ਸਾਡਾ ਕੋਈ ਪਾਲੋ ਤੇ ਚਾਚੇ ਮਰਨਾ ਕੋਈ ਨਹੀਂ, ਉਥੇ ਕਬਰ ਦੇ ਵਿੱਚ ਇਮਤਿਹਾਨ ਲੈਣੇ ਵੀ ਤੇਰਾ ਪਤਰੀਆ ਇੱਕ ਦਾ ਇੱਕ ਹੈ, ਜਿਹਦਾ ਮਾਂ ਪਿਓ ਮੋਇਆ ਤਾਂ ਉਹਨੂੰ ਕੋਈ ਨਾ ਇਹ ਪਰਨਾਮਣਾ। ਸਾਡਾ ਖੂਨ ਹੈ, ਤੇਰੇ ਕਿਉਂ ਤਾਕੜਾ ਦਿਸਦਾ ਪਿਆ? ਮਲੰਗੀ ਜਾ ਜਲਦੀ ਕਰ। ਚਾਚਾ ਮੈਂ ਕਿਉਂ, ਮੈਂ ਮੌਲਵੀ ਸਾਹਿਬ ਵੀ ਸਾਰੇ ਇੱਥੇ ਇਕੱਠੇ ਕਰਨੇ ਨੇ। ਅੱਬੂ ਹੁਣ ਵਗ ਗਿਆ, ਮੇਰੀ ਗੱਲ ਸੁਣੋ, ਇਹਦੇ ਨਾਲ ਕਿਉਂ ਮੇਰੀ ਸ਼ਾਦੀ ਕਰੂ? ਕਿਉਂ ਸਾਡਾ ਦੁਸ਼ਮਣ ਹੈ? ਤੇ ਅੱਬੂ ਕੋਈ ਬੰਦਾ ਤਾਂ ਅੱਗੂ ਵੇਖ ਲਓ, ਬੰਦਾ ਵੇਖ। ਮੇਰਾ ਜੋੜ ਬਣਦਾ ਵੀ ਤੂੰ ਹੈ। ਮੇਰੇ ਲਈ ਵੇਖਿਆ, ਤੂੰ ਮੇਰੇ ਲਈ ਵੇਖਿਆ। ਚੱਲ ਨੰਬਰ ਇੱਥੋਂ ਨਾ ਨਿਕਲੀ, ਮੈਂ ਤੇਰੀ ਲੱਤਾਂ ਵਾਰ ਚੜਨੀਆਂ ਜੇ ਘਰੋਂ ਬਾਹਰ ਨਿਕਲੀਆਂ ਤਾਂ ਕੁੱਤੇ ਹੀ ਨਾ ਹੋਵੇ ਤਾਂ। ਇਹਨਾਂ ਮੇਰੇ ਬਾਂਡੇ ਘਰ ਛੱਡੇ ਨਾ ਜ਼ਰੀ ਸ਼ਰਮ ਨਹੀਂ ਆਇਆ। ਬੇਸੀ ਪਿਓ ਨਾਲ ਕੀ ਪਈ ਕਰਦੀਆਂ? ਮੈਂ ਮੋੜ ਸਮਝਾ ਕੇ ਮੇਰਾ ਦਿਮਾਗ ਖਰਾਬ ਹੋ ਗਿਆ। ਇਹਨਾਂ ਮੇਰੇ ਨਾਲ ਉਹ ਕੀਤੀ ਹੈ, ਪੂਰੇ ਜਹਾਨ ਦੀ ਲਾਨਤ ਮੇਰੇ ਮੂੰਹ ਤੇ ਚਗੱਤੀ ਨੇ। ਅੱਬੂ ਤੂੰ ਤਾਂ ਆਪਣਾ ਫੈਸਲਾ ਸੁਣਾ ਲਿਆ ਤੇ ਮੈਂ ਆਮਸ਼ੇ ਨੂੰ ਕੀ ਜਵਾਬ ਦੇਸਾਂ? ਮੈਂ ਉਹਨੂੰ ਕਿਵੇਂ ਦੱਸਾਂ ਕਿ ਮੇਰੀ ਸ਼ਾਦੀ ਅਗਾ ਹੁੰਦੀ ਪਈ ਹੈ? ਮੈਂ ਉਹਨੂੰ ਕੀ ਆਖਾਂ? ਮੈਨੂੰ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ ਪਈ। ਉਹ ਤਾਂ ਇਤਨਾ ਖੁਸ਼ ਆਈ ਤੇ ਹਾਲੇ ਤੱਕ ਉਸ ਆਪਣੇ ਮਾਂ ਨੂੰ ਵੀ ਕੋਈ ਨਹੀਂ ਗਲਿਆ। ਚਲੋ ਮੈਂ ਉਸਨੂੰ ਫੋਨ ਕਰਕੇ ਰੋਕ ਛੱਡਦੀ ਹਾਂ ਕਿ ਮੇਰੇ ਘਰ ਰਿਸ਼ਤਾ ਨਾ ਗੱਲੀ।